ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਫਿਰ ਪਿਤਾ ਜੀ ਨੇ ਆਪਣਾ ਤਰਸ ਵਰਤਾਇਆ, ਗੋਦ ਵਿੱਚ ਸਾਨੂੰ ਆਪਣੀ ਬਹਿਣ ਦਾ ਇਹ ਮੌਕਾ ਦਿੱਤਾ। ਰੋਜ਼ਾਨਾ ਦੀ ਤਰ੍ਹਾਂ ਸਿਰ ਝੁਕਾ ਕੇ ਕਹਿ ਦਿਓ, ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਬੇਨਤੀ, YouTube ਦਾ Facebook ਦਾ ਲਿੰਕ ਤੁਹਾਡੇ ਤੱਕ ਪਹੁੰਚ ਚੁੱਕਿਆ ਹੈ। ਅਗਾਂਹ 15-20 ਮੈਂਬਰਾਂ ਨੂੰ ਸ਼ੇਅਰ ਕਰ ਦਿਓ ਔਰ ਉਹਨਾਂ ਨੂੰ ਵੀ ਕਹੋ 15-20 ਜਾਣਿਆਂ ਨੂੰ ਇਹ ਲਿੰਕ ਸ਼ੇਅਰ ਕਰਨ ਬਾਰੇ, ਤਾਂ ਜੋ ਹੋਰ ਸੰਗਤਾਂ ਗੁਰੂ ਚਰਨਾਂ ਦੇ ਵਿੱਚ ਜੁੜ ਕੇ ਲਾਹਾ ਪ੍ਰਾਪਤ ਕਰ ਸਕਣ। ਸਾਡਾ YouTube ਚੈਨਲ ਅਜੇ ਤੱਕ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ, ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅਗਾਂਹ ਵੀ ਹੋਰ ਸੰਗਤਾਂ ਨੂੰ ਪ੍ਰੇਰਨਾ ਦਿਓ। ਤਾਂ ਖੈਰ, ਅੱਜ ਦੀ ਮੈਂ ਗੱਲ ਸ਼ੁਰੂ ਕਰਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਸੇ ਸ਼ਾਇਰ ਨੇ ਨਾ ਆਪਣੇ ਮਨ ਦੀ ਗੱਲ ਲਿਖੀ ਹੈ, ਸੁਣਿਓ ਧਿਆਨ ਨਾਲ। ਕਹਿੰਦਾ, ਜ਼ਿੰਦਗੀ ਵਿੱਚ 2 ਮਿੰਟ ਵੀ ਕੋਈ ਮੇਰੇ ਕੋਲ ਨਹੀਂ ਬੈਠਾ, ਜ਼ਿੰਦਗੀ ਵਿੱਚ 2 ਮਿੰਟ ਵੀ ਕੋਈ ਮੇਰੇ ਕੋਲ ਨਹੀਂ ਬੈਠਾ, ਅੱਜ ਸਾਰੇ ਮੇਰੇ ਪਾਸ ਬੈਠੇ ਨੇ, ਅੱਜ ਸਾਰੇ ਮੇਰੇ ਕੋਲ ਬੈਠੇ ਨੇ। ਜਦੋਂ ਬੰਦਾ ਮਰਦਾ ਹੈ, ਸੁਣਿਓ ਧਿਆਨ ਨਾਲ, ਉਹਨੇ ਆਪਣੇ ਵਿਚਾਰ ਪ੍ਰਗਟ ਕੀਤੇ ਨੇ। ਕਹਿੰਦਾ, ਜਿਉਂਦਿਆਂ ਜੀ 2 ਮਿੰਟ ਵੀ ਕੋਈ ਮੇਰੇ ਕੋਲ ਨਹੀਂ ਬੈਠਾ, ਪਰ ਅੱਜ ਸਾਰੇ ਜਾਣੇ ਘੇਰਾ ਪਾ ਕੇ ਮੇਰੇ ਕੋਲ ਬਹਿ ਗਏ ਮੇਰੀ ਲਾਸ਼ ਦੇ ਅੱਗੇ। ਕਹਿੰਦਾ, ਜ਼ਿੰਦਗੀ ਵਿੱਚ 2 ਮਿੰਟ ਵੀ ਕੋਈ ਮੇਰੇ ਕੋਲ ਨਹੀਂ ਬੈਠਾ, ਅੱਜ ਸਾਰੇ ਮੇਰੇ ਕੋਲ ਬੈਠੇ ਜਾ ਰਹੇ ਨੇ। ਕੋਈ ਤੋਹਫਾ ਨਾ ਮਿਲਿਆ ਅੱਜ ਤੱਕ ਕੋਈ ਮੈਨੂੰ, ਕਹਿੰਦਾ ਅੱਜ ਤੱਕ ਕਿਸੇ ਨੇ ਕੋਈ ਮੈਨੂੰ ਗਿਫਟ ਨਹੀਂ ਦਿੱਤਾ, ਕੋਈ ਤੋਹਫਾ ਨਾ ਮਿਲਿਆ ਅੱਜ ਤੱਕ ਮੈਨੂੰ, ਅੱਜ ਫੁੱਲ ਹੀ ਫੁੱਲ ਦਿੱਤੇ ਜਾ ਰਹੇ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਲਾਸ਼ ਦੇ ਉੱਤੇ ਕੋਈ ਫੁੱਲ ਰੱਖ ਰਿਹਾ, ਕੋਈ ਚੱਦਰ ਚੜਾ ਰਿਹਾ, ਕੋਈ ਲੋਈ ਪਾ ਰਿਹਾ, ਕੋਈ ਕੁਝ ਕਰ ਰਿਹਾ। ਉਹਨੇ ਆਪਣੇ ਮਨ ਦਾ ਵਲਵਲਾ ਪ੍ਰਗਟ ਕੀਤਾ ਔਰ ਮੈਨੂੰ ਬੜੀ ਅੱਛੀ ਲੱਗੀ ਗੱਲ। ਸਾਡਾ ਆਸ਼ੀਸ਼ ਹੈ ਬੱਚਾ, ਐਡੀਟਰ, ਉਹਨੇ ਮੈਨੂੰ ਇਹ ਭੇਜਿਆ ਸੀ। ਕਹਿੰਦਾ, ਕੋਈ ਤੋਹਫਾ ਨਾ ਮਿਲਿਆ ਅੱਜ ਤੱਕ, ਅੱਜ ਫੁੱਲ ਹੀ ਫੁੱਲ ਦਿੱਤੇ ਜਾ ਰਹੇ ਨੇ। 2 ਕਦਮ ਨਾਲ ਚੱਲਣ ਲਈ ਕੋਈ ਤਿਆਰ ਨਹੀਂ ਸੀ ਮੇਰੇ, ਕੋਈ ਮੇਰੇ ਨਾਲ 2 ਕਦਮ ਵੀ ਚੱਲਣ ਲਈ ਤਿਆਰ ਨਹੀਂ ਸੀ। ਤੇ ਕਹਿੰਦਾ, ਅੱਜ ਕਾਫਲਾ ਬਣ ਕੇ ਸਾਰੇ ਮੇਰੇ ਨਾਲ ਚੱਲ ਰਹੇ ਨੇ। ਲਾਸ਼ ਮੇਰੀ ਚੁੱਕੀ ਹੈ, ਉਹ ਆਪਣੇ ਮਨ ਦੀ ਚੀਜ਼ ਪ੍ਰਗਟ ਕਰ ਰਿਹਾ। ਕਹਿੰਦਾ, ਲਾਸ਼ ਚੱਕੀ ਹੋਈ ਹੈ ਮੋਢਿਆਂ ਦੇ ਉੱਤੇ ਤੇ ਕਾਫਲਾ ਬਣਾ ਕੇ ਮੇਰੇ ਮਗਰ ਮਗਰ ਤੁਰੀ ਜਾ ਰਹੇ ਨੇ, ਨਾਲ ਨਾਲ ਤੁਰੀ ਜਾ ਰਹੇ। ਜਿਉਂਦਿਆਂ ਜੀ 2 ਕਦਮ ਵੀ ਕੋਈ ਮੇਰੇ ਨਾਲ ਤੁਰਨ ਨੂੰ ਤਿਆਰ ਨਹੀਂ ਸੀ। ਕਹਿੰਦਾ, ਤਰਸ ਗਏ ਸੀ ਅਸੀਂ ਕਿਸੇ ਇੱਕ ਹੱਥ ਦੇ ਲਈ, ਅੱਜ ਕੰਧੇ ਤੇ ਕੰਧੇ ਦਿੱਤੇ ਜਾ ਰਹੇ ਨੇ, ਅੱਜ ਮੋਢੇ ਤੇ ਮੋਢੇ ਦਿੱਤੇ ਜਾ ਰਹੇ ਨੇ। ਕਹਿੰਦੇ, ਤਰਸ ਗਏ ਸਾਂ ਕਿ ਕੋਈ ਪਿਆਰ ਦਾ ਮੇਰੇ ਵੱਲ ਹੱਥ ਵਧਾ ਦੇਵੇ। ਉਦੋਂ ਕਿਸੇ ਨੇ ਨਹੀਂ ਵਧਾਇਆ, ਪਰ ਮਰਨ ਤੋਂ ਬਾਅਦ ਕਹਿੰਦੇ ਮੋਢੇ ਤੇ ਮੋਢੇ ਦਿੱਤੇ ਜਾ ਰਹੇ ਨੇ। ਕਹਿੰਦੇ, ਅੱਜ ਪਤਾ ਲੱਗਿਆ ਮੌਤ ਕਿੰਨੀ ਹਸੀਨ ਹੈ, ਕਮਬਖਤ ਅਸੀਂ ਤੇ ਐਵੇਂ ਹੀ ਜ਼ਿੰਦਗੀ ਬਿਤਾ ਰਹੇ ਸੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਹਿੰਦਾ, ਅੱਜ ਪਤਾ ਲੱਗਿਆ ਮੌਤ ਕਿੰਨੀ ਹਸੀਨ ਹੈ, ਕਮਬਖਤ ਅਸੀਂ ਤੇ ਏਦਾਂ ਹੀ ਜ਼ਿੰਦਗੀ ਜੀ ਰਹੇ ਸੀ। ਵੇਖੋ, ਸੱਚਾਈ ਹੈ, ਸੱਚਾਈ। ਜਿਉਂਦਿਆਂ ਜੀ ਕਈ ਵਾਰੀ ਕੋਈ ਸਾਡਾ ਸਾਥ ਦੇਣ ਨੂੰ ਤਿਆਰ ਨਹੀਂ ਹੁੰਦਾ, ਹੱਥ ਸਾਡੇ ਵੱਲ ਨਹੀਂ ਵਧਾਉਂਦਾ ਕੋਈ। ਬੜੇ ਰਿਸ਼ਤੇਦਾਰ ਮੌਕੇ ਤੇ ਧੋਖਾ ਦੇ ਜਾਂਦੇ ਨੇ, ਮੌਕੇ ਤੇ ਬੜਾ ਮਾਣ ਰੱਖਿਆ ਹੁੰਦਾ ਸੀ ਜਿਨ੍ਹਾਂ ਦਾ ਆਪਣੇ ਅੰਦਰ ਨਾ, ਉਹ ਵੀ ਪਿੱਠ ਤੇ ਲੱਤ ਮਾਰ ਕੇ ਭੱਜ ਜਾਂਦੇ ਨੇ। ਮੈਂ ਕਈ ਵਾਰੀ ਹੈਰਾਨ ਹੁੰਨਾ, ਮਰਨ ਲੱਗਿਆਂ ਲਾਸ਼ ਨੂੰ ਮੋਢਾ ਦੇਣਾ ਪੁੰਨ ਸਮਝਿਆ ਜਾਂਦਾ। ਮਰਨ ਲੱਗਿਆਂ ਲਾਸ਼ ਨੂੰ ਮੋਢਾ ਦੇਣਾ ਇੱਕ ਪੁੰਨ ਸਮਝਿਆ ਜਾਂਦਾ, ਪੁੰਨ। ਤੇ ਕਿਉਂ ਨਾ ਹੋਵੇ, ਉਹ ਜਿਉਂਦਿਆਂ ਜੀ ਇੱਕ ਦੂਜੇ ਦਾ ਆਸਰਾ ਬਣ ਕੇ ਅਸੀਂ ਇਹ ਪੁੰਨ ਕਮਾਈਏ।
ਅਸੀਂ ਉਦਾਂ ਨਹੀਂ ਕਮਾਉਂਦੇ, ਜਿਉਂਦਿਆਂ ਜੀ ਨਹੀਂ ਪੁੰਨ ਕਮਾਉਂਦੇ, ਉਦਾਂ ਤੇ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੇ ਲੱਗੇ ਰਹਿੰਦੇ ਆ। ਇਹਦਾ ਮੁੰਡਾ ਬਾਹਰ ਜਾ ਰਿਹਾ ਹੈ, ਬਸ ਕਿਹੜਾ ਢੰਗ ਅਪਣਾਵਾਂ, ਕਿਹੜਾ ਅੜਿੱਕਾ ਪਾਵਾਂ, ਇਹ ਜਾ ਨਾ ਸਕੇ। ਉਹ ਪਿਆਰਿਆ, ਉਹਦੇ ਜਾਣ ਵਿੱਚ ਅੜਿੱਕਾ ਨਾ ਪਾ, ਸਗੋਂ ਅਰਦਾਸ ਕਰ ਗਰੀਬ ਨਿਵਾਜ, ਇਹਦਾ ਬੱਚਾ ਜਾ ਰਿਹਾ, ਇਹ ਵੀ ਸਹੀ ਸਲਾਮਤ ਪਹੁੰਚੇ, ਤਰੱਕੀਆਂ ਕਰੇ, ਤੇ ਮੇਰੇ ਪੁੱਤ ਦੇ ਵੀ ਇਦਾਂ ਦੇ ਕਰਮ ਬਣਾ ਦੇ। ਗੱਲ ਤੇ ਆ ਚਾਹੀਦੀ ਹੈ। ਅਸੀਂ ਮਰਨ ਲੱਗੇ ਆ ਪਿਆਰੇ, ਜਿਹੜਾ ਮਰਦਾ ਹੈ ਨਾ ਬੰਦਾ, ਉਹਦੀ ਲਾਸ਼ ਨੂੰ ਮੋਢਾ ਦੇਣਾ ਪੁੰਨ ਸਮਝਦੇ ਆ, ਪਰ ਕਿਉਂ ਨਾ ਹੋਵੇ ਜਿਉਂਦਿਆਂ ਜੀ ਇੱਕ ਦੂਜੇ ਦੇ ਸਾਥੀ ਬਣ ਕੇ ਅਸੀਂ ਇਹ ਪੁੰਨ ਕਮਾਈਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਮਰਨ ਲੱਗਿਆ ਕੋਈ ਫੁੱਲ ਪਾ ਰਿਹਾ, ਕੋਈ ਲੋਈਆਂ ਚੜਾ ਰਿਹਾ, ਕੋਈ ਚਾਦਰਾਂ ਪਾ ਰਿਹਾ, ਕੋਈ ਮੁਰਦੇ ਨੂੰ ਉਹਦੇ ਨਾਲ ਕੀ ਮਤਲਬ, ਉਹਦੇ ਮਰ ਹੀ ਚੁੱਕੇ। ਉਹ ਜਿਉਂਦਿਆਂ ਜੀ ਕਿਸੇ ਨੰਗੇ ਦਾ ਤਨ ਕੱਜ ਕੇ ਵੇਖ, ਅਸਲੀ ਪੁੰਨ ਤੇ ਤਾਂ ਲੱਗਣਾ ਹੈ। ਜਿਉਂਦਿਆਂ ਜੀ ਜੇ ਕੋਈ ਤੇਰੇ ਸਾਹਮਣੇ ਭੁੱਖਾ ਮਰ ਰਿਹਾ ਨਾ, ਉਹਨੂੰ ਰੋਟੀ ਖਵਾ ਕੇ ਵੇਖ, ਤਾਂ ਪੁੰਨ ਲੱਗਣਾ ਹੈ। ਮੁਰਦਿਆਂ ਦੇ ਉੱਤੇ ਚਾਦਰਾਂ ਪਾਉਣਾ ਕਿਹੜਾ ਪੁੰਨ ਹੈ? ਮੁਰਦਿਆਂ ਦੇ ਉੱਤੇ ਲੋਈਆਂ ਪਾਉਣਾ ਕਿਹੜਾ ਪੁੰਨ ਹੈ? ਉਹ ਜੇ ਕਿਸੇ ਗਰੀਬ ਦੇ ਕੋਲ ਕੱਪੜਾ ਨਹੀਂ ਹੈ ਨਾ, ਉਹ ਬੱਚਾ ਜਾ ਰਿਹਾ ਸਕੂਲ, ਯੂਨੀਫਾਰਮ ਪੱਟੀ ਪਈ ਏ, ਤੂੰ ਆਪਣੇ ਦਸਵੰਧ ਵਿੱਚੋਂ ਉਹਨੂੰ ਯੂਨੀਫਾਰਮ ਖਰੀਦ ਕੇ ਦੇ ਦਿੱਤੀ, ਆਹ ਪੁੰਨ ਹੈ ਅਸਲੀ, ਆਹ ਪੁੰਨ ਹੈ, ਆਹ ਕਮਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਕੋਈ ਪਤੀ ਪਤਨੀ ਨੇ ਪਿਆਰਿਓ, ਇੱਕ ਸਾਥੀ ਚਲਿਆ ਜਾਂਦਾ ਨਾ, ਦੂਜਾ ਕਈ ਵਾਰੀ ਪਛਤਾਉਂਦਾ ਹੈ, ਹਾਏ ਉਹ ਤੇ ਮੇਰੀ ਇਦਾਂ ਮਦਦ ਕਰਦਾ ਸੀ, ਭਾਵੇਂ ਉਹ ਪਤੀ ਹੈ ਭਾਵੇਂ ਉਹ ਪਤਨੀ ਹੈ, ਮੇਰੇ ਦੁੱਖ ਸੁੱਖ ਦਾ ਭਾਈਵਾਲ ਸੀ, ਜਿਉਂਦਿਆਂ ਜੀ ਮੈਂ ਕਦਰ ਨਹੀਂ ਪਾਈ, ਮਰਨ ਤੋਂ ਬਾਅਦ ਪਛਤਾਵਾ ਹੁੰਦਾ ਹੈ। ਪਰ ਕਿਉਂ ਨਾ ਹੋਵੇ ਉਹ ਜਿਉਂਦਿਆਂ ਜੀ ਹੀ ਆਪਣੇ ਮਨ ਮੁਟਾਵ ਖਤਮ ਕਰ ਲਈਏ। ਮੈਂ ਇੱਕ ਗੱਲ ਤੁਹਾਡੇ ਨਾਲ ਕਰਨ ਲੱਗਾ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਕ ਵਿਆਹਿਆ ਜੋੜਾ, ਵਿਆਹ ਤੋਂ ਪਹਿਲਾਂ ਆਪਸ ਵਿੱਚ ਕਾਫੀ ਉਹਨਾਂ ਨੇ ਹਾਸਾ ਖੇਡਾ ਕਰਨਾ, ਮਜ਼ਾਕ ਕਰਨਾ, ਤੇ ਜਦੋਂ ਵਿਆਹ ਹੋ ਗਿਆ ਨਾ, ਤੇ ਵਿਆਹ ਤੋਂ ਬਾਅਦ ਛੋਟੀਆਂ ਛੋਟੀਆਂ ਗੱਲਾਂ ਤੋਂ ਆਪਸ ਦੇ ਵਿੱਚ ਝਗੜਾ ਹੋਣਾ ਸ਼ੁਰੂ ਹੋ ਗਿਆ, ਲੜਾਈਆਂ ਵੱਧ ਗਈਆਂ। ਇੱਕ ਦਿਨ ਹੋਇਆ ਕਿ ਜਿਹੜੀ ਪਤਨੀ ਹੈ ਨਾ, ਅੱਜ ਆ ਗਈ ਮੈਰਿਜ ਐਨਵਰਸਰੀ, ਤੇ ਪਤਨੀ ਨੇ ਆਪਣੇ ਪਤੀ ਨੂੰ ਕੁਝ ਕਿਹਾ ਨਹੀਂ। ਮੈਰਿਜ ਐਨਵਰਸਰੀ ਆਈ ਏ, ਪਤਨੀ ਨੇ ਪਤੀ ਨੂੰ ਕੁਝ ਕਿਹਾ ਨਹੀਂ, ਨਾ ਹੀ ਵਿਸ਼ ਕੀਤਾ, ਪਰ ਆਪਣੇ ਹਸਬੈਂਡ ਦਾ ਰਿਸਪੌਂਸ ਵੇਖਣਾ ਚਾਹੁੰਦੀ ਸੀ ਕਿ ਇਹਨਾਂ ਨੂੰ ਯਾਦ ਹੈ ਕਿ ਨਹੀਂ ਯਾਦ। ਪਤਨੀ ਨੇ ਜਾਣ ਬੁੱਝ ਕੇ ਵਿਸ਼ ਨਹੀਂ ਕੀਤਾ, ਉਹਨੂੰ ਪਤਾ ਅੱਜ ਮੈਰਿਜ ਐਨਵਰਸਰੀ ਹੈ, ਪਰ ਉਹ ਆਪਣੇ ਹਸਬੈਂਡ ਦਾ, ਆਪਣੇ ਪਤੀ ਦਾ ਰਿਸਪੌਂਸ ਵੇਖਣਾ ਚਾਹੁੰਦੀ ਸੀ। ਪਰ ਹੋਇਆ ਕਿ ਸਵੇਰ ਪਈ, ਘਰ ਵਾਲਾ ਉੱਠਿਆ, ਛੇਤੀ ਦੇ ਨਾਲ ਨਾਸ਼ਤਾ ਪਾਣੀ ਕਰਕੇ ਘਰੋਂ ਨਿਕਲ ਗਿਆ, ਆਪਣੇ ਕਾਰੋਬਾਰ ਤੇ ਕੰਮਕਾਰ ਤੇ ਪਹੁੰਚ ਗਿਆ, ਤੇ ਪਤਨੀ ਉਦਾਸ ਹੋ ਗਈ ਕਿ ਮੈਨੂੰ ਯਾਦ ਹੈ ਮੈਰਿਜ ਐਨਵਰਸਰੀ, ਪਰ ਇਹਨੂੰ ਨਹੀਂ ਯਾਦ, ਇਹਨੇ ਮੈਨੂੰ ਵਿਸ਼ ਤੱਕ ਨਹੀਂ ਕੀਤਾ। ਪਰ 2 ਘੰਟੇ ਬਾਅਦ ਘਰ ਦੀ ਬੈਲ ਵੱਜਦੀ ਹੈ। ਜਦੋਂ 2 ਘੰਟੇ ਬਾਅਦ ਘਰ ਦੀ ਬੈਲ ਵੱਜੀ ਨਾ, ਉਹ ਦੌੜੀ ਗਈ, ਦਰਵਾਜ਼ਾ ਖੋਲਿਆ ਤੇ ਕੀ ਵੇਖਦੀ, ਮੇਰਾ ਪਤੀ ਮੇਰੇ ਲਈ ਗਿਫਟ ਲੈ ਕੇ ਖੜਾ ਹੈ, ਤੇ ਗਿਫਟ ਦੇਣ ਲੱਗਿਆ ਕਹਿੰਦਾ ਹੈਪੀ ਮੈਰਿਜ ਐਨਵਰਸਰੀ। ਕਹਿੰਦੇ ਜਦੋਂ ਇਹ ਵਿਸ਼ ਕੀਤਾ, ਘਰ ਵਾਲੀ ਵੀ ਖੁਸ਼ ਹੋ ਗਈ ਕਿ ਇਹਨੂੰ ਯਾਦ ਸੀ। ਗਿਫਟ ਨਹੀਂ ਸੀ ਇਹਦੇ ਕੋਲੇ, ਮੈਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ, ਗਿਫਟ ਲੈ ਕੇ ਫਿਰ ਇਹ ਮੈਨੂੰ ਵਿਸ਼ ਕਰਨ ਵਾਸਤੇ ਆਇਆ। ਤੇ ਪਿਆਰਿਓ, ਪਤੀ ਚਲਾ ਗਿਆ ਕਮਰੇ ਦੇ ਅੰਦਰ, ਤੇ ਅਚਾਨਕ ਫੋਨ ਆਇਆ ਇਹਦੀ ਪਤਨੀ ਨੂੰ, ਪਤਾ ਕੀ, ਪੁਲਿਸ ਦਾ ਫੋਨ ਆਇਆ। ਤੇ ਪੁਲਿਸ ਪਤਾ ਕੀ ਕਹਿੰਦੀ ਏ, ਤੁਹਾਡੇ ਪਤੀ ਦਾ ਐਕਸੀਡੈਂਟ ਹੋ ਗਿਆ ਤੇ ਉਹਦੀ ਮੌਤ ਹੋ ਗਈ ਏ। ਤੁਹਾਡਾ ਘਰ ਵਾਲਾ ਮਰ ਗਿਆ, ਉਹਦੀ ਮੌਤ ਹੋ ਗਈ ਏ। ਉਹਦੀ ਜੇਬ ਦੇ ਵਿੱਚ ਪਰਸ ਮਿਲਿਆ, ਪਰਸ ਦੇ ਵਿੱਚ ਸਾਰੇ ਕਾਗਜ਼ਾਤ ਸੀ, ਤੇ ਪਰਸ ਦੇ ਵਿੱਚ ਇਹ ਨੰਬਰ ਵੀ ਲਿਖਿਆ ਸੀ, ਤੇ ਨੰਬਰ ਅਸੀਂ ਉੱਥੋਂ ਲੈ ਕੇ ਤੁਹਾਨੂੰ ਕਾਲ ਕਰ ਰਹੇ ਆ ਕਿ ਤੁਹਾਡੇ ਪਤੀ ਦੀ ਮੌਤ ਹੋ ਗਈ। ਇਹ ਬੜੀ ਹੈਰਾਨ ਹੋਈ, ਹੁਣੇ ਤੇ ਮੈਨੂੰ 2 ਮਿੰਟ ਪਹਿਲੇ ਵਿਸ਼ ਕੀਤੀ, ਇਹ ਬਾਹਰ ਵੀ ਨਹੀਂ ਗਏ ਤੇ ਅੰਦਰ ਗਏ ਨੇ। 2 ਮਿੰਟ ਪਹਿਲੇ ਮੈਨੂੰ ਵਿਸ਼ ਕੀਤੀ ਏ, 2-3 ਮਿੰਟਾਂ ਦੇ ਵਿੱਚ ਪੁਲਿਸ ਦਾ ਫੋਨ ਆ ਰਿਹਾ ਹੈ ਕਿ ਤੁਹਾਡੇ ਪਤੀ ਦੀ ਮੌਤ ਹੋ ਗਈ।
ਤੇ ਉਸ ਵੇਲੇ ਉੱਚੀ ਉੱਚੀ ਨਾ ਰੋਣ ਲੱਗ ਪਈ। ਕਹਿੰਦੀ ਮੈਂ ਕਿਸੇ ਕੋਲੋਂ ਸੁਣਿਆ ਸੀ ਕਿ ਜਿਹੜਾ ਇਨਸਾਨ ਮਰ ਜਾਂਦਾ ਹੈ ਨਾ, ਉਹ ਆਪ ਦੀ ਅੰਤਮ ਇੱਛਾ ਪੂਰੀ ਕਰਨ ਵਾਸਤੇ ਜ਼ਰੂਰ ਆਉਂਦਾ ਹੈ। ਸੋਚਣ ਲੱਗ ਪਈ ਕਿ ਤੂੰ ਸੁਣਿਆ ਹੋਵੇਗਾ। ਕਹਿੰਦੀ ਮੈਂ ਸੁਣਿਆ ਸੀ ਜਦੋਂ ਇਨਸਾਨ ਮਰ ਜਾਂਦਾ ਹੈ ਨਾ, ਆਪਣੀ ਅੰਤਮ ਇੱਛਾ ਪੂਰੀ ਕਰਨ ਵਾਸਤੇ ਜ਼ਰੂਰ ਆਉਂਦਾ ਹੈ। ਇਹ ਮਰਨ ਤੋਂ ਬਾਅਦ ਮੇਰਾ ਘਰ ਵਾਲਾ ਮੇਰੇ ਕੋਲ ਆਇਆ। ਉੱਚੀ ਉੱਚੀ ਰੋਣਾ ਸ਼ੁਰੂ ਕਰਤਾ। ਉਹਨੂੰ ਉਸ ਵੇਲੇ ਅੱਖਾਂ ਦੇ ਸਾਹਮਣੇ ਨਾ ਆਪਣੇ ਜੀਵਨ ਦੇ ਵਿੱਚ ਹਾਸਾ ਖੇਡਾ ਕਰਨਾ, ਲੜਾਈ ਝਗੜੇ ਕਰਨਾ, ਇਹ ਸਾਰੀਆਂ ਚੀਜ਼ਾਂ ਯਾਦ ਆਉਣੀਆਂ ਸ਼ੁਰੂ ਹੋ ਗਈਆਂ ਤੇ ਆਪਣੇ ਆਪ ਨੂੰ ਕੋਸਣ ਲੱਗ ਪਈ। ਕਹਿੰਦੀ ਆਖਰੀ ਵਕਤ ਵੀ ਬਹੁਤ ਕੁਝ ਅਧੂਰਾ ਰਹਿ ਗਿਆ, ਮੈਂ ਆਪਣੇ ਪਤੀ ਦੇ ਨਾਲ ਦਿਲ ਦੀਆਂ ਗੱਲਾਂ ਕਰ ਹੀ ਨਹੀਂ ਸਕੀ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਜਦੋਂ ਆਪਣੇ ਪਤੀ ਦੇ ਕਮਰੇ 'ਚ ਗਈ, ਵੇਖਦੀ ਸੱਚਮੁੱਚ ਪਤੀ ਹੈ ਨਹੀਂ। ਉੱਚੀ ਉੱਚੀ ਰੋਈ ਜਾ ਰਹੀ ਤੇ ਨਾਲ ਰੋਂਦਿਆਂ ਰੋਂਦਿਆਂ ਕਹਿ ਰਹੀ ਹੈ ਜੀ ਤੁਸੀਂ ਆ ਜਾਓ ਵਾਪਸ, ਤੁਹਾਡੇ ਨਾਲ ਅੱਜ ਤੋਂ ਮੈਂ ਲੜਾਂਗੀ ਨਹੀਂ, ਤੁਹਾਡੇ ਨਾਲ ਕੋਈ ਝਗੜਾ ਨਹੀਂ ਕਰਾਂਗੀ, ਤੁਸੀਂ ਵਾਪਸ ਆ ਜਾਓ, ਜਿਵੇਂ ਤੁਸੀਂ ਕਹੋਗੇ ਮੈਂ ਉਦਾਂ ਹੀ ਕਰਾਂਗੀ। ਇਹ ਚੀਜ਼ਾਂ ਕਹਿ ਰਹੀ ਤੇ ਇੱਕਦਮ ਬਾਥਰੂਮ ਦੇ ਵਿੱਚੋਂ ਇਹਦਾ ਪਤੀ ਬਾਹਰ ਨਿਕਲਿਆ ਤੇ ਮੋਢੇ ਦੇ ਉੱਤੇ ਹੱਥ ਰੱਖਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਰੋਂਦੀ ਨੂੰ ਵੇਖ ਕੇ ਉਹਨੇ ਗੱਲ ਨਾਲ ਲਾਇਆ ਵੀ ਤੂੰ ਕਿਉਂ ਰੋ ਰਹੀ ਹੈ? ਕਹਿੰਦੀ ਹੁਣੇ ਫੋਨ ਆਇਆ ਪੁਲਿਸ ਦਾ ਕਿ ਤੁਹਾਡਾ ਐਕਸੀਡੈਂਟ ਹੋ ਗਿਆ, ਪਰ ਤੁਸੀਂ ਤੇ ਮੇਰੇ ਸਾਹਮਣੇ ਖੜੇ ਹੋ। ਕਹਿੰਦਾ ਮੈਂ ਜਿੰਦਾ ਜਾਗਦਾ ਤੇਰੇ ਸਾਹਮਣੇ ਆ। ਪੁਲਿਸ ਨੇ ਤਾਂ ਕਰਕੇ ਫੋਨ ਕੀਤਾ ਕਿ ਮੇਰੇ ਪਰਸ ਨੂੰ ਕਿਸੇ ਨੇ ਚੋਰੀ ਕਰ ਲਿਆ ਸੀ ਤੇ ਉਹ ਕਿਤੇ ਚੋਰ ਦਾ ਐਕਸੀਡੈਂਟ ਹੋ ਗਿਆ ਹੋਣਾ ਤੇ ਉਹਨਾਂ ਨੇ ਨੰਬਰ ਉਹਦੇ ਵਿੱਚੋਂ ਵੇਖ ਕੇ ਤੈਨੂੰ ਫੋਨ ਕਰਤਾ। ਉਹਨਾਂ ਨੇ ਸਮਝਿਆ ਤੇਰੇ ਪਤੀ ਦੀ ਮੌਤ ਹੋਈ, ਪਰ ਮੈਂ ਤੇ ਤੇਰੇ ਸਾਹਮਣੇ ਖੜਾ ਵਾਂ। ਤੇ ਉਸ ਸਮੇਂ ਕਹਿੰਦਾ ਕਿ ਮੈਂ ਤੇ ਸਗੋਂ ਇਹ ਸੋਚ ਵਿੱਚ ਸਾਂ ਕਿ ਮੇਰਾ ਪਰਸ ਚੋਰੀ ਹੋ ਗਿਆ, ਮੈਂ ਤੈਨੂੰ ਗਿਫਟ ਕਿਵੇਂ ਲੈ ਕੇ ਦੇਵਾਂਗਾ। ਆਪਣੇ ਦੋਸਤ ਕੋਲੋਂ ਪੈਸੇ ਉਧਾਰ ਫੜ ਕੇ ਮੈਂ ਤੇਰੇ ਲਈ ਗਿਫਟ ਲੈ ਕੇ ਆਇਆ, ਤੈਨੂੰ ਗਿਫਟ ਦਿੱਤਾ ਹੈ। ਮੈਂ ਬਿਲਕੁਲ ਜਿਉਂਦਾ ਜਾਗਦਾ, ਟੈਨਸ਼ਨ ਨਾ ਲੈ, ਦਿਮਾਗ ਤੇ ਬੋਝ ਨਾ ਪਾ। ਤੇ ਉਸ ਵੇਲੇ ਪਿਆਰਿਓ ਉਹ ਪਤਨੀ ਰੋਈ ਜਾ ਰਹੀ ਕਹਿੰਦੀ ਅੱਜ ਮੈਨੂੰ ਅਸਲੀਅਤ ਵਿੱਚ ਤੁਹਾਡੀ ਅਹਿਮੀਅਤ ਦਾ ਪਤਾ ਲੱਗਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਪਿਆਰਿਓ ਕਈ ਵਾਰੀ ਇਨਸਾਨ ਦੀ ਅਹਿਮੀਅਤ ਦਾ ਪਤਾ ਉਦੋਂ ਲੱਗਦਾ ਜਦੋਂ ਉਹ ਕੋਲ ਨਹੀਂ ਹੁੰਦਾ। ਸਾਹਮਣੇ ਕਈ ਵਾਰੀ ਬੰਦਾ ਕਦਰ ਨਹੀਂ ਕਰਦਾ, ਪਰ ਇਨਸਾਨ ਦੀ ਅਹਿਮੀਅਤ ਦਾ ਪਤਾ, ਰਿਸ਼ਤੇਦਾਰਾਂ ਦੀ, ਆਪਣੇ ਮਿੱਤਰਾਂ ਦੋਸਤਾਂ ਦੀ ਅਹਿਮੀਅਤ ਦਾ ਪਤਾ, ਭੈਣ ਭਾਈਆਂ ਦੀ ਅਹਿਮੀਅਤ ਦਾ ਪਤਾ ਉਦੋਂ ਲੱਗਦਾ ਜਦੋਂ ਉਹ ਪਿਆਰਿਓ ਕੋਲ ਨਹੀਂ ਹੁੰਦੇ, ਹੈ ਜੀ। ਨਹੀਂ ਤੇ ਬੰਦਾ ਪਹਿਲੇ ਕਦਰ ਨਹੀਂ ਕਰਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਹ ਮੇਰੀ ਬੇਨਤੀ ਏ, ਆਪਣੇ ਰਿਸ਼ਤਿਆਂ ਨੂੰ ਸੰਭਾਲ ਲਓ ਰਿਸ਼ਤੇ। ਮੈਂ ਕਿਸੇ ਜਗ੍ਹਾ ਤੇ ਬੈਠਾ, ਕਹਿੰਦੇ ਜੀ ਫਲਾਣਾ ਬੰਦਾ ਬੜਾ ਜੁੜਿਆ ਹੋਇਆ, ਬੜੇ ਲੋਕ ਉਹਨੂੰ ਪਿਆਰ ਕਰਦੇ ਨੇ। ਮੈਂ ਕਿਹਾ ਅੱਛਾ ਪਿਆਰ ਕਰਦੇ ਨੇ, ਪਰ ਕਹਿੰਦੇ ਇੱਕ ਚੀਜ਼ ਏ, ਜਦੋਂ ਕੋਈ ਦਿਲ ਦੀ ਗੱਲ ਕਰਨੀ ਹੋਵੇ ਨਾ ਉਹਦੇ ਨਾਲ, ਉਹ ਗੁਰਮੁਖ ਨਾਲ, ਜਾਂ ਕੋਈ ਨਵੀਂ ਚੀਜ਼ ਲਿੱਤੀ ਉਹਨੂੰ ਦੱਸਣਾ ਹੋਵੇ, ਉਹਦੇ ਤੋਂ ਝਿਜਕਦੇ ਵੀ ਨੇ। ਮੈਂ ਕਿ ਕਿਉਂ ਝਿਜਕਦੇ ਨੇ? ਕਹਿੰਦੇ ਉਹਨੇ ਦਿਮਾਗ ਵਿੱਚ ਬਸ ਆਹੀ ਚੀਜ਼ ਪਾ ਦਿੱਤੀ ਆਪਣੇ ਮਿਲਣ ਵਾਲਿਆਂ ਦੇ ਕਿ ਤੁਸੀਂ ਆਹ ਚੀਜ਼ ਲਈ ਤੁਹਾਨੂੰ ਨਜ਼ਰ ਲੱਗ ਜਾਣੀ, ਤੁਹਾਡਾ ਇਦਾਂ ਦਾ ਕੰਮ ਹੋ ਜਾਣਾ, ਫਲਾਣਿਆਂ ਕੋਲੋਂ ਲੁਕਾ ਕੇ ਰੱਖਿਓ, ਆਹ ਕੰਮ ਇਦਾਂ ਕਰਕੇ ਰੱਖਿਓ। ਕਹਿੰਦੇ ਬਸ ਉਹਨੇ ਆਹ ਚੀਜ਼ ਪਾਈ ਏ। ਪਿਆਰ ਕਰਦੇ ਨੇ ਪਰ ਆਪਣੀ ਖੁਸ਼ੀ ਦਾ ਇਜ਼ਹਾਰ ਨਹੀਂ ਕਰਦੇ, ਬਸ ਬਜਮਾ ਜਾ ਪਿਆਰ। ਮੈਂ ਕਿਹਾ ਫਿਰ ਆਹ ਕਾਹਦਾ ਪਿਆਰ ਹੋਇਆ? ਆਹ ਕਾਹਦਾ ਪਿਆਰ? ਗੁਰਮੁਖਾਂ ਨਾਲ ਜੇ ਰਿਸ਼ਤੇਦਾਰੀ ਬਣੀ ਗਈ ਹੈ, ਆ ਸਾਡੀ ਰਿਸ਼ਤੇਦਾਰੀ ਬਣੀ ਹੈ ਨਾ, ਭੈਣ ਭਾਈ ਹੈ ਨਾ ਅਸੀਂ ਆਪਸ ਵਿੱਚ ਰਿਸ਼ਤੇਦਾਰ। ਫਿਰ ਮੈਂ ਤੁਹਾਡੇ ਕੋਲੋਂ ਕਿਉਂ ਗੱਲ ਲੁਕਾਵਾਂ? ਤੁਸੀਂ ਮੇਰੇ ਕੋਲੋਂ ਕਿਉਂ ਲੁਕਾਵੋ ਗੱਲ? ਸਾਡੇ ਪਿਆਰ ਵਿੱਚ ਨਜ਼ਰਾਂ ਕਿੱਥੋਂ ਆ ਗਈਆਂ? ਸਾਡੇ ਇੱਕ ਦੂਜੇ ਦੇ ਪਿਆਰ ਦੇ ਵਿੱਚ ਪਿਆਰਿਓ ਦੀਵਾਰਾਂ ਆ ਹੀ ਨਹੀਂ ਸਕਦੀਆਂ। ਮੈਨੂੰ ਤੇ ਇਹ ਵਿਸ਼ਵਾਸ ਹੈ ਤੁਸੀਂ ਮੇਰੇ ਨਾਲ ਖੁੱਲ ਕੇ ਗੱਲ ਕਰਦੇ, ਮੈਂ ਤੁਹਾਡੇ ਨਾਲ ਕਰਦਾ। ਮੈਂ ਇੱਕ ਰੂਲ ਬਣਾਇਆ ਉਹਦਾ, ਜਿਹੜਾ ਮੈਨੂੰ ਮਿਲਦਾ ਗੁਰੂ ਜੀ ਦੀ ਕਿਰਪਾ ਨਾਲ, ਇੱਕ ਬੰਦੇ ਨੂੰ ਪਤਾ ਹੈ ਖਿੜੇ ਮੱਥੇ ਮਿਲੀਦਾ। 5 ਮਿੰਟ 10 ਮਿੰਟ ਵੀ ਗੱਲ ਸੁਣਨੀ ਪੈ ਜੇ ਸੁਣਦਾ। ਫੋਨ ਤੇ ਨਹੀਂ ਗੱਲ ਜਾਣ ਬੁੱਝ ਕੇ ਮੈਂ ਕਰਦਾ। ਉਹਦਾ ਕਾਰਨ ਫੋਨ ਤੇ ਕਰਾਂ ਫਿਰ ਸਾਰਿਆਂ ਨੇ ਫਿਰ ਫੋਨ ਤੇ ਗੱਲਾਂ ਕਰਨੀਆਂ ਸ਼ੁਰੂ ਕਰ ਦੇਣੀਆਂ, ਤੇ ਜੇ ਰੋਜ਼ ਦਾ 100 ਫੋਨ ਵੀ ਸੁਣਾ
3 ਮਿੰਟ ਵੀ ਜੇ ਇੱਕ ਫੋਨ ਨੂੰ ਲੱਗਣ ਤੇ ਕਿੰਨਾ ਟਾਈਮ ਲੱਗ ਜਾਂਦਾ। ਉਹ ਮੈਂ ਅਸੂਲ ਨਹੀਂ ਬਣਾਇਆ। ਮੈਂ ਕਿਹਾ ਜਿਹਨੂੰ ਰਿਸ਼ਤੇਦਾਰੀ ਨਾਲ ਆ ਪਿਆਰ ਹੈ ਉਹ ਆਵੇ, ਅਸੀਂ ਤੁਹਾਡੇ ਘਰ ਜਾਈਏ, ਤੁਸੀਂ ਸਾਡੇ ਵੱਲ ਆਓ, ਇੱਕ ਦੂਜੇ ਨਾਲ ਬਹਿ ਕੇ ਗੱਲਾਂ ਕਰੀਏ। ਗੱਲ ਤੇ ਆ ਬਣਦੀ ਹੈ। ਜਿੰਨੂੰ ਵੀ ਮਿਲਦਾ ਗੁਰੂ ਦੀ ਕਿਰਪਾ ਨਾਲ ਇੱਕ ਬੰਦੇ ਨੂੰ ਪਤਾ ਖੇੜੇ ਮੱਥੇ ਮਿਲਦਾ, ਪਰਿਵਾਰਕ ਮੈਂਬਰਾਂ ਵਾਂਗੂ ਮਿਲਦਾ, ਪੁੱਛਦਾ ਹਾਂਜੀ ਕੀ ਬਣਿਆ, ਕਿੱਦਾਂ ਚੱਲ ਰਿਹਾ, ਕਿੱਦਾਂ ਹੋ ਰਿਹਾ, ਕੀ ਹੁੰਦਾ ਇਹਦੇ ਨਾਲ। 2 ਮਿੰਟ ਮੇਰੇ ਪੁੱਛਣ ਨਾਲ ਮੇਰਾ ਕੁਝ ਘਟਿਆ ਤੇ ਨਹੀਂ ਨਾ, ਅਗਲੇ ਨੂੰ ਇੱਕ ਹੌਸਲਾ ਮਿਲ ਗਿਆ। ਨਹੀਂ ਯਾਰ, ਸਾਡੀ ਗੱਲ ਸੁਣਨ ਵਾਲਾ ਕੋਈ ਹੈ, ਸਾਡੇ ਨਾਲ ਦਿਲ ਦੀ ਗੱਲ ਕਰਨ ਵਾਲਾ ਕੋਈ ਹੈ, ਜਿਹਦੇ ਨਾਲ ਅਸੀਂ ਦੁੱਖ ਸੁੱਖ ਸਾਂਝਾ ਕਰ ਸਕਦੇ। ਕੋਈ ਹੋਰ ਨਹੀਂ ਕਰਦਾ, ਫਲਾਣੇ ਨਾਲ ਕਰ ਸਕਦੇ ਆਪਾਂ। ਇਹਦੇ ਨਾਲ ਮਨ ਹੌਲਾ ਹੋ ਜਾਂਦਾ। ਮੈਂ ਕੋਈ ਜੋਤਸ਼ੀ ਥੋੜੀ ਜਿਹੜਾ ਮੈਂ ਪੜ੍ਹ ਕੇ ਸੁਣਾ ਦੇਣਾ ਬਈ ਤੇਰੇ ਕਰਮਾਂ 'ਚ ਆਲੇ। ਮੈਂ ਤੇ ਇੱਕੋ ਗੱਲ ਕਹਿਣੀ, ਬਾਣੀ ਪੜ੍ਹ ਲੈ, ਬਾਣੀ ਦਾ ਆਸਰਾ ਲੈ। ਜੇ ਮੇਰੇ 2 ਬੋਲੇ ਹੋਏ ਲਫ਼ਜ਼ਾਂ ਦੇ ਨਾਲ ਅਗਲੇ ਨੂੰ ਸਕੂਨ ਮਿਲਦਾ ਤੇ ਮੇਰਾ ਕੀ ਜਾ ਰਿਹਾ ਯਾਰ, ਮੇਰਾ ਕੀ ਘਟ ਰਿਹਾ। ਇਹੋ ਜਿਹਾ ਸਿਸਟਮ ਬਣਾਓ, ਇੱਕ ਦੂਜੇ ਦੀ ਕਦਰ ਕਰੋ। ਜਿਹੜੇ ਰਿਸ਼ਤੇ, ਮੈਂ ਸੱਚ ਕਹਿਣਾ, ਇਹ ਰਿਸ਼ਤਾ ਤੁਹਾਡਾ ਮੇਰਾ ਬਾਬਾ ਦੀਪ ਸਿੰਘ ਨੇ ਬਣਾਇਆ। ਇਹ ਰਿਸ਼ਤਾ ਬਣਾਇਆ, ਇਹਦੀ ਕਦਰ ਕਰੀਏ ਇੱਕ ਦੂਜੇ ਦੀ। ਅਸੀਂ ਘਰ ਵੀ ਜਿਹੜੇ ਰਿਸ਼ਤੇ ਬਣਾਏ ਨੇ ਬਾਪੂ ਜੀ ਨੇ, ਉਹਨਾਂ ਦੀ ਕਦਰ ਕਰੀਏ। ਨਹੀਂ ਤੇ ਸੱਚੀ ਗੱਲ ਏ, ਸੱਚੀ ਗੱਲ, ਜਦੋਂ ਇਹ ਵਕਤ ਹੱਥੋਂ ਨਿਕਲ ਜਾਂਦੇ ਨਾ, ਫਿਰ ਬੰਦੇ ਕੋਲ ਪਛਤਾਵੇ ਤੋਂ ਬਿਨਾ ਕੁਝ ਹੋਰ ਹੱਥ ਨਹੀਂ ਆਉਂਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜ਼ਿੰਦਗੀ ਕਰਵਟਾਂ ਬਦਲ ਬਦਲ ਕੇ ਕਈ ਵਾਰੀ ਭੁੱਲਾਂ ਮੰਗਣ ਦਾ ਮੌਕਾ ਨਹੀਂ ਦਿੰਦੀ। ਹੁਣ ਹੀ ਮੌਕਾ ਹੈ, ਹੱਸਦਿਆਂ ਖੇਡਦਿਆਂ ਖੁਸ਼ੀ ਨਾਲ ਜ਼ਿੰਦਗੀ ਨੂੰ ਬਤੀਤ ਕਰੋ ਤੇ ਆਪਣੀ ਨਾਰਾਜ਼ਗੀ ਆਪਣੇ ਦੂਜੇ ਦੇ ਨਾਲ ਜ਼ਿਆਦਾ ਦੇਰ ਤੱਕ ਨਾ ਰੱਖੋ। ਉਨੀ ਕੁ ਨਾਰਾਜ਼ਗੀ ਰੱਖੋ, ਪਤਾ ਹੈ ਕਿ ਮੈਂ ਨਾਰਾਜ਼ ਆ, ਇਹਨੇ ਇਹ ਹੱਦ ਤੱਕ ਮੈਨੂੰ ਮਨਾ ਲੈਣਾ, ਬਸ ਇੰਨੀ ਭਾਵੇਂ ਰੱਖ ਲਓ, ਪਰ ਏਡੀ ਵੱਡੀ ਨਾ ਰੱਖੋ ਕਿ ਵੱਖਰੇ ਹੋਣ ਤੱਕ ਗੱਲ ਆ ਜੇ। ਇਹੋ ਜਿਹੀ ਨਾ ਰੱਖੋ। ਇਹ ਜ਼ਿੰਦਗੀ ਦੁਬਾਰਾ ਮੌਕਾ ਨਹੀਂ ਜੇ ਦਿੰਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਅੱਜ ਜਿੰਨੇ ਅਸੀਂ ਪਰਿਵਾਰਕ ਮੈਂਬਰ ਜੁੜਦੇ ਆ ਨਾ, ਆ ਮੈਂ ਜਿਹੜੇ ਟੀਵੀ ਸਾਹਮਣੇ ਵੀ ਬੈਠੇ ਹੋ ਨਾ, ਮੈਂ ਤੁਹਾਨੂੰ ਕਹਿ ਰਿਹਾ, ਹੁਣ ਤੁਹਾਡੇ ਵੱਲ ਵੇਖ ਰਿਹਾ, ਕੈਮਰੇ ਵੱਲ ਵੇਖ ਕੇ ਗੱਲ ਕਰ ਰਿਹਾ। ਪਿਆਰਿਓ, ਇੱਕ ਦੂਜੇ ਦੀ ਕਦਰ ਕਰੋ। ਕਦਰ, ਜੇ ਬਾਪੂ ਜੀ ਨੇ ਇਹ ਰਿਸ਼ਤੇ ਬਣਾਏ ਨੇ ਨਾ, ਇਹਨਾਂ ਦੀ ਕਦਰ ਕਰੋ। ਬਾਅਦ ਵਿੱਚ ਪਛਤਾਵੇ ਤੋਂ ਬਿਨਾ ਹੱਥ ਨਹੀਂ ਜੇ ਕੁਝ ਆਉਣਾ, ਨਹੀਂ ਆਉਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪੈਸੇ ਵੀ ਕਮਾਓ, ਪੈਸੇ ਕਮਾਉਣਾ ਗਲਤ ਗੱਲ ਨਹੀਂ ਹੈ, ਕਮਾਉਣੇ ਨੇ, ਪਰ ਰਿਸ਼ਤੇ ਵੀ ਕਮਾਓ, ਬੰਦੇ ਵੀ ਕਮਾਓ, ਹੈ ਜੀ, ਆ ਵੀ ਕਮਾਓ। ਅਸੀਂ ਪੈਸਿਆਂ ਦੇ ਚੱਕਰ ਦੇ ਵਿੱਚ ਰਿਸ਼ਤੇ ਕਮਾਉਣੇ ਭੁੱਲ ਗਏ ਆ। ਪੈਸਿਆਂ ਦੇ ਚੱਕਰ ਵਿੱਚ ਪਿਆਰ ਮੁਹੱਬਤ ਨਾਲ ਬਹਿਣਾ ਭੁੱਲ ਗਏ ਆ। ਪੈਸਿਆਂ ਦੇ ਚੱਕਰ ਦੇ ਵਿੱਚ ਪਿਆਰਿਓ ਇੱਕ ਦੂਜੇ ਦੇ ਦੁੱਖ ਸੁੱਖ ਦੇ ਭਾਈਵਾਲ ਬਣਨਾ ਭੁੱਲ ਗਏ ਆ। ਇਹ ਨਾ ਕਰੋ। ਪੈਸੇ ਵੀ ਕਮਾਓ ਪਰ ਰਿਸ਼ਤੇ ਵੀ ਕਮਾਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਹ ਗੱਲਾਂ ਜਦੋਂ ਦੀਆਂ ਕਰਨੀਆਂ ਸ਼ੁਰੂ ਕੀਤੀਆਂ ਨਾ, ਮੇਰਾ ਪਿਆਰ ਬੜਾ ਪੈ ਗਿਆ ਤੁਹਾਡੇ ਨਾਲ, ਤੁਹਾਡਾ ਵੀ ਮੇਰੇ ਨਾਲ ਪੈ ਗਿਆ। ਇਹ ਗੱਲਾਂ ਇਹੋ ਜੀਆਂ ਨੇ ਜਿਹੜੀਆਂ ਜ਼ਿੰਦਗੀ ਦੇ ਵਿੱਚ ਕੰਮ ਆਉਂਦੀਆਂ, ਕੰਮ। ਔਰ ਮੈਂ ਉਹ ਗੱਲਾਂ ਕਰਦਾ ਜਿਹੜੀਆਂ ਘਰਾਂ ਦੇ ਵਿੱਚ ਰੋਜ਼ ਬੀਤਦੀਆਂ ਨੇ। ਅਸੀਂ ਵੀ ਗ੍ਰਸਤੀ ਆ, ਮੇਰੇ ਵੀ 3 ਬੱਚੇ ਨੇ। ਗ੍ਰਸਤੀਆਂ ਨੂੰ ਪਤਾ ਹੈ ਗ੍ਰਸਤੀਆਂ ਦੇ ਜੀਵਨ ਵਿੱਚ ਕਿਹੜੀ ਕਿਹੜੀ ਪ੍ਰੋਬਲਮ ਆ ਰਹੀ ਹੈ, ਫਿਰ ਮੈਂ ਉਸ ਮੁਤਾਬਕ ਸਾਰੀਆਂ ਗੱਲਾਂ ਕਰਦਾ। ਤੇ ਇਹ ਗੱਲਾਂ ਦਾ ਅਸਰ ਬਹੁਤ ਪੈ ਰਿਹਾ ਬਾਪੂ ਜੀ ਦੀ ਮਿਹਰ ਨਾਲ। ਨਿਊ ਜਨਰੇਸ਼ਨ ਮੈਂ ਕਹਿੰਦਾ ਇੰਨੀ ਜੁੜ ਰਹੀ ਹੈ, ਤੁਹਾਨੂੰ ਮੈਂ ਦੱਸ ਨਹੀਂ ਸਕਦਾ। ਜਿੱਥੇ ਵੀ ਜਾਈਦਾ ਨੌਜਵਾਨ ਬੱਚੇ ਮੈਨੂੰ ਮਿਲਦੇ, ਨੌਜਵਾਨ ਧੀਆਂ ਮਿਲਦੀਆਂ, ਬੱਚੀਆਂ ਮਿਲਦੀਆਂ ਕਿ ਵੀਰ ਜੀ ਅਸੀਂ 3 ਤੋਂ 4 ਵੇਖਦੇ ਆ ਪ੍ਰੋਗਰਾਮ। ਵੱਡੇ ਤੇ ਜੋੜ ਹੀ ਰਹੇ ਨੇ, ਨੌਜਵਾਨ ਪੀੜ੍ਹੀ ਬੜੀ ਜੁੜ ਰਹੀ। ਆ ਨਿੱਕੇ ਨਿੱਕੇ ਬੱਚੇ ਜਿਨ੍ਹਾਂ ਨੂੰ ਅਜੇ ਚੰਗੀ ਤਰ੍ਹਾਂ ਬੋਲਣਾ ਨਹੀਂ ਆਉਂਦਾ, 3 ਤੋਂ 4 ਟੀਵੀ ਲੱਗਦਾ ਕੀਰਤਨ ਤਾਂ ਹੀ ਕੁਝ ਖਾਂਦੇ ਪਈਏ। ਇਹੋ ਜਿਹਾ ਹਿਸਾਬ ਬਣਦਾ। ਇਹ ਤੁਹਾਡੇ ਪਿਆਰ ਨੂੰ ਨਮਸਕਾਰ ਹੈ। ਗੁਰੂ ਮਿਹਰ ਕਰੇ। 2 ਗੱਲਾਂ ਮੈਂ ਕਰਨੀਆਂ ਨੇ ਅਜੇ ਹੋਰ, ਸਤਿਗੁਰੂ ਸੇਵਾ ਲੈਣ, ਪਰ ਉਸ ਤੋਂ ਪਹਿਲੇ ਸ਼ਬਦ ਪੜ੍ਹ ਲਈਏ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੇ 245 240 ਨੰਬਰ ਅੰਗ ਦੇ ਉੱਤੇ ਦਰਜ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਨ ਧੋਏ ਧੋਏ ਪੀਵਾ। ਆਓ ਬੜੇ ਪਿਆਰ ਚ ਇਹ ਸ਼ਬਦ ਗਾਈਏ ਸਾਰੇ ਜੀ। ਗੁਰ ਕਾ ਦਰਸ਼ਨ
देख देख जीवा गुर के चरण, तोए तोए पीवा गुर का दर्शन। देख देख जीवा गुर के चरण, तोए तोए पीवा बोलो जी गुर का दर्शन। देख देख जीवा गुर के चरण, तोए तोए पीवा तिस गुर को सिमरो सास सास, गुर मेरे प्राण सत गुर मेरी रास। इस गुर को सिमरो सास सास, गुर मेरे प्राण सत गुर मेरी रास। गुर का दर्शन देख देख जीवा गुर के चरण, तोए तोए पीवा बोलो गुर का दर्शन। देख देख जीवा गुर के चरण, तोए तोए पीवा। गुरु रामदास जी, धन गुरु रामदास जी, प्यार ना लाखो धन बाबा दीप सिंह जी। गुर की रेड़ नित मजन करो, जन्म जन्म की हूँ मैं मल हरो। तिस गुर को चुलावो पाखा, महागणित हाथ दे राखा। गुर का दर्शन देख देख जीवा गुर के चरण, तोए तोए पीवा। धन गुरु रामदास जी, गुर का दर्शन। अरे देख देख जीवा गुर के चरण, तोए तोए पीवा। इस गुर को सिमरो सास सास, गुर मेरे प्राण सत गुर मेरी रास। इस गुर को सिमरो सास सास, गुर मेरे प्राण सत गुर मेरी रास। गुर का दर्शन देख देख जीवा गुर के चरण, तोए तोए पीवा। गुर का दर्शन लो हाजरी, देख देख जीवा गुर के चरण, तोए तोए पीवा। धन गुरु रामदास जी, धन गुरु रामदास जी, सारे प्यार ना लाखो ने जी। धन बाबा दीप सिंह जी। तिस गुर के ग्रह तो वो पानी,
जिस गुर ते अकल गात जानी, गुर का दर्शन देख देख जीवा, गुर के चरण तोए तोए पीवा। गुर का दर्शन देख देख जीवा, गुर के चरण तोए तोए पीवा। धन गुरु रामदास जी, धन गुरु रामदास जी, प्यार न लखो धन बाबा। देव सिंह जी। तिस गुर के ग्रह पीसो नीत, जिस पर सात वैरी सब मीत। जिन गुर मोको दीना जियो, अपना दासरा आपे मोल लियो। गुर का दर्शन देख देख जीवा, गुर के चरण तोए तोए पीवा। गुर का दर्शन दर्शन देख देख जीवा, गुर के चरण चरण तोए तोए पीवा। आपे लायो अपना प्यार, सदा सदा तिस गुर को करी नमस्कार। पढ़ो। आपे लायो अपना प्यार, सदा सदा तिस गुर को करी नमस्कार, करी नमस्कार, करी नमस्कार। बोलो करी नमस्कार, करी नमस्कार, करो नमस्कार। करी नमस्कार, करी नमस्कार, करी नमस्कार, करी नमस्कार। तुरे नमे जो भात तुरे नमे,
जुगाद गुरे नमः। करो नमस्कार। गुरे नमः जुगाद गुरे नमः। गुरे नमः जुगाद गुरे नमः। सतगुरे नमः श्री गुरुदेव नमः। सद्गुरे नमः श्री गुरुदेव नमः। करि नमस्कार 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 करि नमस्कार। नमस्कार ताकमा लख बार। नमस्कार ताको लख बार। ए मन दीजे ताको बार। करि नमस्कार करि नमस्कार बोलो। करि नमस्कार करि नमस्कार। नमस्कार तिस ही को हमारी। नमस्कार तिस ही को हमारी। सकल प्रजा जिन आप सवारी। करि नमस्कार करि नमस्कार करि नमस्कार। बड़ी कृपा जे नमस्कार करन विच। करि नमस्कार करि नमस्कार करि नमस्कार करि नमस्कार। आदेश तिसे आदेश आदेश तिसे आदेश आदेश तिसे आदेश आदेश नमस्कार। आदेश तिसे आदेश आदेश तिसे आदेश आदेश तिसे आदेश आदेश तिसे आदेश आदेश तिसे आदेश। जियाद अनील अनाद अनाहत। आद अनिल अनाद अनाहत। आद अनील अनाद अनाहत। आद अनिल अनाद अनाहत। जुग 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 एको वेश। जुग जुग एको वेश। जुग जुग एको वेश। जुग जुग एको वेश। आदेश तिसे आदेश आदेश तिसे आदेश आदेश तिसे आदेश आदेश तिसे आदेश। करि नमस्कार करि नमस्कार करि नमस्कार करि नमस्कार। करो नमस्कार।
ਗੱਜ ਕੇ अपना प्यार सदा सदा तिस गुर को करी नमस्कार। आपे लायो अपना प्यार सदा सदा तिस गुर को करी नमस्कार। जी गुर का दर्शन देख देख जीवा गुर के चरण ताए ताए पीवा बोलो गुर का दर्शन सारे कृपा करो। देख देख जीवा गुर के चरण होए होए पीवा।
का दर्शन देख देख जीवा बोलो गुर के चरण तोए तोए पीवा सांस गुर मेरे प्राण सतगुर मेरी रास गुर को सिमरो सास सास गुर मेरे प्राण सतगुर मेरी रास इस गुर को सिमरो सांस सांस गुर मेरे प्राण सतगुर मेरी रास गुर को सिमरो सास सास गुर मेरे प्राण सतगुर मेरी रास गुर का दर्शन देख देख जीवा गुर के चरण तोए तोए पीवा गुर का दर्शन देख देख जीवा गुर के चरण तोए तोए पीवा दर्शन देख देख जीवा सारे दर्शन देख देख जीवा दर्शन देख देख जीवा तन गुरु रामदास जी जी तन गुरु रामदास जी मेरे बाबा दीप सिंह जी जी बाबा दीप सिंह जी गुरु 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 सारे दर्शन देख जीवा गुर तेरा पूरन कर्म होए प्रभु मेरा दर्शन देख जीवा गुर तेरा बोलो दर्शन देख जीवा गुर तेरा सारे जी दर्शन देख जीवा गुर तेरा बोलो दर्शन देख जीवा गुर तेरा पूरन कर्म होए प्रभु मेरा
गुर के चरण ताए ताए पीवा बोल जी गुर का दर्शन देख देख जीवा गुर के चरण तोए तोए पीवा बोले सोनिहाल सत श्री अकाल सत श्री अकाल सत श्री अकाल सत श्री अकाल ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ ਮੈਂ ਜਿਵੇਂ ਕੱਲ ਵੀ ਕਿਹਾ ਸੀ, ਦਿਲ ਕਰਦਾ ਕਈ ਵਾਰੀ ਸ਼ਬਦ ਪੜ੍ਹੀ ਜਾਈਏ। ਇਦਾਂ ਮਾਹੌਲ ਬਣਦਾ ਹੈ ਕਿ ਜਿਨ੍ਹਾਂ ਦੀ ਬਾਣੀ ਹੈ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਉਹ ਵੀ ਨਾਲ ਹੀ ਕੀਰਤਨ ਕਰ ਰਹੇ ਹੋਣ। ਸਤਿ ਸ੍ਰੀ ਅਕਾਲ ਜਿਨ੍ਹਾਂ ਦਾ ਨਾਮ ਹਰ ਵੇਲੇ ਲੈਨੇ ਆ, ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ, ਇਉਂ ਲੱਗਦਾ ਜਿਵੇਂ ਉਹ ਆਪ ਹੀ ਕੀਰਤਨ ਕਰ ਰਹੇ ਨੇ। ਬਾਬਾ ਦੀਪ ਸਿੰਘ ਹੀ ਕੀਰਤਨ ਕਰ ਰਹੇ, ਕਰਵਾ ਰਹੇ, ਕਿਰਪਾ ਕਰ ਰਹੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਿਹੜੀਆਂ ਦੋ ਗੱਲਾਂ ਅੱਜ ਸ਼ੁਰੂਆਤ ਵਿੱਚ ਹੋਈਆਂ ਨੇ, ਬੜੀਆਂ ਕੀਮਤੀ ਗੱਲਾਂ ਸੀ। ਮੈਂ ਕਹਿੰਦਾ ਪੱਲੇ ਨਾਲ ਬੰਨ ਲਓ, ਘਰ ਦੇ ਕਲੇਸ਼ ਮੁੱਕ ਜਾਣਗੇ, ਝਗੜੇ ਖਤਮ ਹੋ ਜਾਣਗੇ। ਬਾਕੀ ਹੋਰ ਮੈਂ ਦੋ ਗੱਲਾਂ ਬੜੀਆਂ ਪਿਆਰੀਆਂ ਸੋਚੀਆਂ ਸੀ ਕਰਾਂਗੇ, ਪਰ ਸਮਾਂ ਆਪਣੀ ਰਫ਼ਤਾਰ ਨਾਲ ਭੱਜ ਰਿਹਾ ਹੈ। ਦੋ ਬੇਨਤੀਆਂ ਨੇ ਹੋਰ, ਉਹ ਮੈਂ ਕਰ ਲਵਾਂ ਜਿਹੜੀਆਂ ਮੈਂ ਕਰਦਾ ਆ ਰਿਹਾ। ਸ਼ੁੱਕਰ ਸ਼ਨੀ ਐਤਵਾਰ 3 ਦਿਨ ਅੰਮ੍ਰਿਤ ਵੇਲਾ, 4:45 ਤੋਂ 5:30 ਪਹੁੰਚਣਾ ਹੀ ਪਹੁੰਚਣਾ। ਬਾਬਾ ਆਨੰਦ ਸਿੰਘ ਜੀ ਕੋਲੋਂ ਕਿਸੇ ਨੇ ਪੁੱਛਿਆ, ਮਹਾਂਪੁਰਖੋ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ, ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ, ਕੁਝ ਕਿਰਪਾ ਕਰੋ। ਕਹਿੰਦੇ ਕਿਰਪਾ ਅਸੀਂ ਨਹੀਂ, ਕਿਰਪਾ ਤੂੰ ਹੀ ਆਪਣੇ ਆਪ ਤੇ ਕਰਨੀ ਹੈ ਜੀ। ਉਹ ਕਿਵੇਂ? ਕਹਿੰਦੇ ਰਾਤੀ ਸਮੇਂ ਸਿਰ ਸੌਂ ਜਾ। ਕਹਿੰਦੇ ਕਈ ਵਾਰੀ ਸਮੇਂ ਸਿਰ ਸੌਂ ਜਾਈਏ ਤਾਂ ਵੀ ਨਹੀਂ ਉੱਠਿਆ ਜਾਂਦਾ। ਫਿਰ ਬਾਬਾ ਆਨੰਦ ਸਿੰਘ ਜੀ ਨੇ ਥੋੜਾ ਵੀਰ ਰਸ ਦੇ ਵਿੱਚ ਆਖਿਆ, ਕਹਿੰਦੇ ਫਿਰ ਸੌਣ ਦੀ ਕੀ ਲੋੜ ਹੈ? ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਉਦੋਂ ਦੇ ਮੋਬਾਈਲ ਹੁੰਦੇ ਨਹੀਂ ਸੀ, ਮੈਂ ਅੱਜ ਦੀ ਗੱਲ ਕਰਨਾ। ਜੇ 12-1 ਵਜੇ ਤੱਕ ਮੋਬਾਈਲ ਚਲਾਉਣੇ ਨੇ, ਕਿੱਥੋਂ 4 ਵਜੇ ਉੱਠਿਆ ਜਾਣਾ? ਸੱਚੀ ਗੱਲ ਹੈ ਨਾ। ਫਿਰ ਸੌਵੋ ਹੀ ਨਾ। ਕਰੋ ਕੀ? ਇਸ਼ਨਾਨ ਕਰੋ 1-1.5 ਵਜੇ, ਆਪਣਾ ਨਿਤਨੇਮ ਕਰਨ ਤੋਂ ਬਾਅਦ, ਉਸ ਤੋਂ ਬਾਅਦ 4-5-6 ਘੰਟੇ ਸੌਂ ਕੇ ਇਦਾਂ ਕਰ ਲਿਆ ਕਰੋ। ਕਈ ਕਹਿੰਦੇ ਨਾ ਜੀ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ, ਸੌਣ ਦੀ ਫਿਰ ਕੀ ਲੋੜ ਏ? ਅੰਮ੍ਰਿਤ ਵੇਲਾ ਭੁਗਤਾਉਣ ਤੋਂ ਬਾਅਦ 4-5-6 ਘੰਟੇ ਸੌਂ ਜਿਆ ਕਰੋ, ਪਰ ਅੰਮ੍ਰਿਤ ਵੇਲਾ ਨਾ ਛੱਡੋ। ਜਿਹੜਾ ਅੰਮ੍ਰਿਤ ਵੇਲਾ ਸੰਭਾਲਦਾ, ਗੁਰਦੇਵ ਪਿਤਾ ਦੀਆਂ ਬੜੀਆਂ ਖੁਸ਼ੀਆਂ ਮਿਲਦੀਆਂ। ਇਹ ਸੰਗਤ ਕਰੀ ਜਾਓ ਜਿਵੇਂ ਮਿਲਦੀ ਹੈ, ਜਿਵੇਂ ਮਿਲਦੀ ਹੈ। ਮੈਂ ਬਾਹਰ ਦੇ ਰੁਝੇਵੇਂ ਘਟਾ ਰਿਹਾ, ਇੱਥੇ ਹੀ ਜ਼ਿਆਦਾ ਦਿਮਾਗ ਹੁਣ ਆਉਣ ਵਾਲੇ ਸਮੇਂ 'ਚ ਵੀ ਹੋਰ ਵਧਾ ਦੇਵਾਂਗੇ। ਮਕਸਦ ਮੇਰਾ ਇੱਕੋ ਹੀ, ਜੁੜਨਾ ਤੇ ਜੋੜਨਾ। ਬਸ ਲਾਹੇ ਲਈ ਚੱਲੋ, ਲਾਹੇ ਲਈ ਚੱਲੋ। ਕਿਤੇ ਤੁਹਾਨੂੰ ਦੁਪਹਿਰੇ ਕੀਰਤਨ ਕਰਨ ਸੁਣਨ ਦਾ ਮੌਕਾ ਮਿਲੇ, ਹੱਥੋਂ ਜਾਣ ਨਾ ਦਿਓ ਸਮਾਂ। ਅੰਮ੍ਰਿਤ ਵੇਲੇ ਆਉਣ ਦਾ ਸਮਾਂ ਮਿਲੇ, ਹੱਥੋਂ ਜਾਣ ਨਾ ਦਿਓ। ਰਹਿਣ ਸਬਾਈ ਹੋਵੇ, ਜਾਣ ਨਾ ਦਿਓ। ਚੁਪਹਿਰੇ ਵਿੱਚ ਹੱਥੋਂ ਸਮਾਂ ਨਾ ਲੰਘਣ ਦਿਓ। ਬਸ ਲਾਭ ਲੈਣਾ ਹੈ। ਹੁਣ ਨੋਟ ਕਮਾਉਣੇ। ਹੁਣ ਬੰਦਾ ਕਹਿੰਦਾ ਅੱਛਾ ਜੀ ਮੈਂ ਹੁਣ ਬੜਾ ਥੱਕਿਆ ਪਿਆ, ਹੁਣ ਮੈਂ ਨੋਟ ਨਹੀਂ ਕਮਾ ਸਕਦਾ। ਰਾਤੀ 10 ਵਜੇ ਜੇ ਕਿਸੇ ਨੇ ਦੁਕਾਨ ਬੰਦ ਕਰਨੀ ਹੈ ਨਾ, ਮੰਨ ਲਓ 10 ਵਜੇ ਕੋਈ ਗਾਹਕ ਆ ਗਿਆ, ਪਤਾ ਇਹਨੇ 5000 ਮੁਨਾਫਾ ਕਰਾ ਜਾਣਾ, ਕਦੀ ਬੰਦਾ ਦੁਕਾਨ ਬੰਦ ਨਹੀਂ ਕਰੇਗਾ। ਜੇ ਖੜਾ ਹੈ ਨਾ, ਜੇ ਤਾਲੇ ਮਾਰ ਵੀ ਦਿੱਤੇ ਹੋਣਗੇ, ਖੋਲ ਦੇਵੇ, ਕੋਈ ਨਹੀਂ ਯਾਰ 5000 ਦਾ ਫਾਇਦਾ ਕਰਾ ਜਾ। ਆਖੋ ਵਾਹਿਗੁਰੂ ਜੀ। ਇਹ ਹੀਰੇ ਲਾਲਾਂ ਤੋਂ ਮਹਿੰਗਾ ਵਪਾਰ, ਇਹਨੂੰ ਛੱਡਣਾ ਨਹੀਂ। 3 ਦਿਨ ਅੰਮ੍ਰਿਤ ਵੇਲਾ ਸੰਭਾਲੋ। 2:45 ਵਜੇ ਚਾਟੀਵਿੰਡ ਚੌਂਕ ਅੰਮ੍ਰਿਤਸਰ ਸ਼ਹਿਰ ਤੋਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੋਂ ਵੀ ਬੱਸ ਚੱਲੇਗੀ। ਜਿਹੜੀ ਸ਼ਹਿਰ ਦੀ ਸੰਗਤ ਆਉਣਾ ਚਾਹਵੇ ਉਹ ਵੀ ਆ ਸਕਦੀ, ਤੁਸੀਂ ਵੀ ਪਹੁੰਚਣਾ ਹੀ ਪਹੁੰਚਣਾ। ਇੱਥੋਂ ਵੀ ਗੱਡੀਆਂ ਦਾ ਸਾਰਾ ਪ੍ਰਬੰਧ ਹੋ ਜਾਂਦਾ। ਗੁਰਚਰਨ ਸਿੰਘ ਨਾਲ ਤੁਸੀਂ ਮਿਲ ਲੈਣਾ। ਤੇ ਇਹ ਸਾਰੀ ਸੰਗਤ ਨੂੰ ਬੇਨਤੀ, 3 ਦਿਨ ਸਭ ਨੇ ਹਾਜ਼ਰੀਆਂ ਭਰਨੀਆਂ। ਬਾਕੀ 13 ਤਰੀਕ ਦੀ ਰੈਣ ਸਬਾਈ ਹੈ।
ਉਹਦੇ ਵਿੱਚ ਤੇ ਐਕਸਕਿਊਜ਼ ਹੈ ਹੀ ਨਹੀਂ ਨਾ, ਕੋਈ ਬਹਾਨਾ ਹੈ ਹੀ ਨਹੀਂ ਕੋਈ ਜੀ। ਸਾਡੀ ਸਿਰ ਪੀੜ ਹੋਣ ਲੱਗ ਪਈ, ਬੁਖਾਰ ਚੜ ਗਿਆ ਜੀ, ਰਿਸ਼ਤੇਦਾਰ ਆ ਗਏ ਜੀ, ਸਾਨੂੰ ਆਹ ਕੰਮ ਪੈ ਗਿਆ, ਉਹ ਕੰਮ ਪੈ ਗਿਆ, ਉਹਦੇ ਵਿੱਚ ਕੋਈ ਬਹਾਨੇਬਾਜ਼ੀ ਚੱਲਣੀ ਨਹੀਂ। ਜਿੰਨੇ ਪਰਿਵਾਰਕ ਮੈਂਬਰ ਤੁਸੀਂ ਰੋਜ਼ ਸੁਣਦੇ, ਮੈਂ ਤੁਹਾਨੂੰ ਵੀ ਕਹਿ ਰਿਹਾ, ਜਿਹੜੇ ਘਰਾਂ 'ਚ ਬੈਠੇ ਹੋ, ਮੈਂ ਇਸ ਵੇਲੇ ਕੈਮਰੇ ਵੱਲ ਵੇਖ ਰਿਹਾ, ਤੁਹਾਨੂੰ ਸਾਰਿਆਂ ਨੂੰ ਕਹਿ ਰਿਹਾ, 13 ਤਰੀਕ ਨੂੰ ਸਾਰੀਆਂ ਸੰਗਤਾਂ ਨੇ ਮਾਤਾ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ, ਜੋ ਸ਼ਹੀਦਾਂ ਸਾਹਿਬ ਤੋਂ ਪੈਦਲ 5-7 ਮਿੰਟ ਦਾ ਰਾਹ ਹੈ, ਮਹਾਰਾਜ ਜੀ ਦੀ ਕਿਰਪਾ ਨਾਲ 8 ਵਜੇ ਤੋਂ ਪਹਿਲੇ ਪਹੁੰਚਣਾ। 8 ਤੋਂ ਪੌਣੇ 10 ਤੱਕ ਲੰਗਰ ਚੱਲੇਗਾ। ਲੰਗਰ ਪ੍ਰਸ਼ਾਦ ਛਕ ਕੇ ਪੌਣੇ 10 ਵਜੇ ਉੱਪਰ ਹਾਲ ਹੈ, ਉਹਦੇ ਵਿੱਚ ਬਹਿ ਜਾਣਾ। ਜਿਹੜੀਆਂ ਸੰਗਤਾਂ ਲੇਟ ਹੋਣਗੀਆਂ, ਆਪਣੀ ਸੰਗਤ ਉਦਾਂ ਲੇਟ ਹੁੰਦੀ ਨਹੀਂ ਕਦੀ, ਪਰ ਜਿਹੜੇ ਲੰਗਰ ਪ੍ਰਸ਼ਾਦ ਛਕਣ ਤੋਂ ਵੀ ਮੰਨ ਲਓ ਲੇਟ ਹੋ ਗਏ, ਉਹਨਾਂ ਨੂੰ ਫਿਰ ਪਿੱਛੇ ਜਗ੍ਹਾ ਮਿਲਣੀ ਹੈ ਜਾਂ ਛੋਟੇ ਹਾਲ ਵਿੱਚ ਜਗ੍ਹਾ ਮਿਲਣੀ ਹੈ। ਇਸ ਕਰਕੇ ਟਾਈਮ ਸਿਰ ਲੰਗਰ ਛਕਣਾ, ਸਮੇਂ ਸਿਰ ਹੀ ਸਾਰਿਆਂ ਨੇ ਵੱਡੇ ਹਾਲ ਵਿੱਚ ਸੱਜਣਾ। ਜਦੋਂ ਉਹ ਭਰ ਗਿਆ, ਨਾਲ ਦਾ ਹਾਲ ਹੈ, ਉੱਥੇ ਵੀ ਸੰਗਤ ਬਹਿ ਜਾਏਗੀ। ਥੱਲੇ ਬੇਸਮੈਂਟ ਵਿੱਚ ਜਿੱਥੇ ਗੱਡੀਆਂ ਦੀ ਪਾਰਕਿੰਗ ਹੁੰਦੀ, ਉੱਥੇ ਵੀ ਵਿਛਾਈ ਕਰ ਦਿੱਤੀ ਜਾਏਗੀ, ਟੀਵੀ ਲਾ ਦਿੱਤੇ ਜਾਣਗੇ। ਸਾਰੇ ਪਰਿਵਾਰਕ ਮੈਂਬਰਾਂ ਨੇ ਰਹਿਣ ਸਵਾਈ ਦੇ ਵਿੱਚ ਹਾਜ਼ਰੀ ਭਰਨੀ ਹੀ ਭਰਨੀ। ਮੈਂ ਜਿਵੇਂ ਪਹਿਲੇ ਕੱਲ ਕਿਹਾ ਸੀ ਨਾ, ਜਿਨ੍ਹਾਂ ਨੇ ਹਾਜ਼ਰੀ ਭਰੀ ਉਹਨਾਂ ਨੂੰ ਪਤਾ ਹੈ। ਮੈਂ ਕਿਹਾ ਜੇ ਤੁਹਾਨੂੰ ਮੈਂ ਸੰਗਤ ਰੂਪ ਵੇਖਾਂ ਤੇ ਫਿਰ ਮੈਂ ਨਿਮਰਤਾ ਸਹਿਤ ਬੇਨਤੀ ਕਰ ਰਿਹਾ, ਤੇ ਜੇ ਪਰਿਵਾਰਕ ਮੈਂਬਰਾਂ ਵਾਂਗੂ ਵੇਖੀਏ ਤੇ ਤੁਹਾਨੂੰ ਹੁਕਮ ਕਰ ਰਹੇ ਆ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਤੁਸੀਂ ਮੈਨੂੰ ਹੁਕਮ ਕਰ ਸਕਦੇ ਹੋ, ਸੰਗਤ ਰੂਪ 'ਚ ਤੇ ਕਰ ਹੀ ਸਕਦੇ ਹੋ, ਪਰ ਪਰਿਵਾਰਕ ਮੈਂਬਰਾਂ ਵਾਂਗ ਵੀ ਕਰ ਸਕਦੇ ਹੋ। ਸੰਗਤ ਰੂਪ ਵਿੱਚ ਵੇਖਾਂ ਤੇ ਤੁਹਾਡੇ ਅੱਗੇ ਮੈਂ ਝੁਕੀ ਜਾਣਾ, ਝੁਕੀ ਜਾਣਾ, ਨਿਮਰਤਾ ਸਹਿਤ ਬੇਨਤੀਆਂ ਕਰੀ ਜਾਣੀਆਂ। ਤੇ ਜੇ ਆਪਣੇ ਭੈਣ ਭਾਈ ਵੇਖਾਂ ਤੇ ਇਹ ਹੁਕਮ ਲਾ ਕੇ ਕਹਿ ਸਕਦਾ, ਸਭ ਨੇ ਆਉਣਾ ਹੀ ਆਉਣਾ। ਇਹ ਪਰਸਨਲ ਇਨਵੀਟੇਸ਼ਨ ਹੈ ਮੇਰਾ, ਕਿਸੇ ਨੇ ਗੈਰ ਹਾਜ਼ਰੀ ਨਹੀਂ ਕਰਨੀ। 13 ਤਰੀਕ ਨੂੰ 8 ਵਜੇ ਤੋਂ ਪਹਿਲੇ ਪਹੁੰਚ ਕੇ ਲੰਗਰ ਪ੍ਰਸ਼ਾਦ ਛਕ ਕੇ ਪੌਣੇ 10 ਵਜੇ ਜੋ ਸਾਰਿਆਂ ਨੇ ਹਾਲ ਵਿੱਚ ਸਜਣ ਦੀ ਕਿਰਪਾਲਤਾ ਕਰਨੀ। ਪੂਰੀ ਰਾਤ ਆਏ ਸੰਤ ਪ੍ਰਾਹੁਣੇ ਕੀਰਤਨ ਹੋਆ, ਆਪਣੇ ਪੁੱਠੇ ਕਰਮ ਸਿੱਧੇ ਕਰਵਾ ਲੈਣਾ ਸਿੱਧੇ ਕਰਮ। ਮੈਂ ਕਿੰਨੇ ਹੀ ਵਿਖਾ ਸਕਦਾ, ਹੁਣ ਤੇ ਮੈਨੂੰ ਕਹਿਣ ਦਾ ਵੀ ਮੇਰੇ ਦਿਲ ਨਹੀਂ ਕਰਦਾ ਕਈ ਵਾਰੀ, ਕਿਉਂਕਿ ਸੰਗਤ ਨੂੰ ਪਤਾ ਹੈ ਬੰਧਨ ਕੱਟੇ ਹੀ ਜਾਣੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਸਭ ਨੂੰ ਪਿਆਰ ਵਾਲਿਆਂ ਨੂੰ ਪਤਾ ਹੈ, ਜੇ ਮਾਲਕ ਨੇ ਫਲਾਣੀ ਅਰਦਾਸ ਨਾ ਸੁਣੀ, ਕੁਝ ਨਾ ਕੁਝ ਦੇ ਕੇ ਭੇਜ ਦੇਣਾ। ਜੇ ਕੋਈ ਅਰਦਾਸ ਸਪੈਸ਼ਲ ਅਸੀਂ ਕਰਦੇ ਆ ਨਾ, ਮੰਨ ਲਓ ਉਹਨੂੰ ਸਮਾਂ ਲੱਗ ਰਿਹਾ ਨਾ ਸਾਡੇ ਕਿਸੇ ਖੋਟੇ ਕਰਮ ਕਰਕੇ, ਮਹਾਰਾਜ ਨੇ ਖਾਲੀ ਫਿਰ ਵੀ ਨਹੀਂ ਭੇਜਣਾ, ਕੁਝ ਨਾ ਕੁਝ ਦੇ ਕੇ ਹੀ ਤੋਰਨਾ। ਆਹ ਲਾ ਫੜ ਬੱਚਿਆ, ਤੂੰ ਆਹ ਮੰਗਦਾ ਸੀ, ਉਹਨੂੰ ਅਜੇ ਮੈਂ ਥੋੜਾ ਟਾਈਮ ਲਾਉਣਾ, ਪਰ ਆਹ ਚੀਜ਼ ਲੈ ਲੈ ਨਾਲ। ਮੁਨਾਫਾ ਹੀ ਮੁਨਾਫਾ, ਘਾਟਾ ਹੈ ਹੀ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੇਰੀ ਬੇਨਤੀ, ਇੱਕ ਦੂਜੇ ਨੂੰ ਮੈਸੇਜ ਜ਼ਰੂਰ ਦੇ ਦੇਣਾ, ਕਿਉਂਕਿ ਪਹਿਲੇ ਪ੍ਰੋਗਰਾਮ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਸੀ। ਇੱਕ ਦੂਜੇ ਨੂੰ ਮੈਸੇਜ ਜ਼ਰੂਰ ਕਰ ਦੇਣਾ ਕਿ ਇਹ ਹੁਣ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਨਹੀਂ, ਕਿਉਂਕਿ ਮੌਸਮ ਤਬਦੀਲ ਹੋ ਜਾਂਦਾ ਉੱਥੇ। ਫਿਰ ਜੇ ਬਾਰਿਸ਼ ਆ ਗਈ, ਖੁੱਲੇ 'ਚ ਸੰਗਤਾਂ ਬਹਿੰਦੀਆਂ, ਫਿਰ ਵਾਸ਼ਣ ਆਉਣ ਦਾ ਵੀ ਖਤਰਾ, ਭਿੱਜਣ ਦਾ ਵੀ, ਫਿਰ ਉਹ ਹਿਲਜੁਲ ਹੋ ਜਾਣੀ ਸੀ। ਫਿਰ ਇਸ ਕਰਕੇ ਪ੍ਰੋਗਰਾਮ ਤਬਦੀਲ ਕਰਕੇ ਮਾਤਾ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਉੱਥੇ ਰੱਖ ਦਿੱਤਾ ਗਿਆ। ਪਰਿਵਾਰਾਂ ਸਮੇਤ 10-10, 20-20 ਨੂੰ ਲੈ ਕੇ ਪਹੁੰਚਿਓ। ਇਹ ਬੇਨਤੀ ਪ੍ਰਵਾਨ। ਕੀਰਤਨ ਦੀ ਸਮਾਪਤੀ ਕਰ ਰਹੇ। ਸੇਵਾਵਾਂ ਦੇ ਕਾਰਜਾਂ ਬਾਰੇ ਤੁਹਾਨੂੰ ਪਤਾ ਹੀ ਹੈ, ਜੋ ਸਕੂਲ ਚੱਲ ਰਿਹਾ, ਹਸਪਤਾਲ ਚੱਲ ਰਿਹਾ, ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਚਲਦੀ ਫਿਰਦੀ ਰਸੋਈ, ਅਕੈਡਮੀ, ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੇਵਾ, ਸੇਵਾਵਾਂ ਦਾ ਕੁੰਭ ਲੱਗਾ ਹੈ ਮਹਾਰਾਜ ਜੀ ਦੀ ਮਿਹਰ ਨਾਲ ਦੇ ਪਾਸੇ ਜੀ ਦੇ ਆ ਪ੍ਰਵਾਨ ਪਾਰਕ ਚੱਲ ਰਹੀ, ਉਹਦੀ ਸੇਵਾ ਜਾਂਦਿਆਂ ਵੇਖ ਕੇ ਜਾਇਓ। ਪਿੱਲਰ ਖੜੇ ਹੋ ਚੁੱਕੇ ਨੇ ਮਹਾਰਾਜ ਜੀ ਦੀ ਮਿਹਰ ਨਾਲ। ਉੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ, ਸਰਾਂ ਵੀ ਬਣਨੀ, ਗੁਰਦੁਆਰਾ ਸਾਹਿਬ ਵੀ। ਤੇ ਤੀਸਰਾ ਯੂਨਿਟ ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਜੋ ਸਤਿਗੁਰਾਂ ਨੇ ਜਗ੍ਹਾ ਦਿੱਤੀ, ਜਿੱਥੇ ਸਕੂਲ, ਹਸਪਤਾਲ, ਗੁਰੂ ਬਾਬਾ ਨਾਨਕ ਜੀ ਦੀ ਰਸੋਈ। ਇਹ ਸਭ ਨੂੰ ਬੇਨਤੀ ਕਰਦਾ, 2500 ਰੁਪਏ ਇੱਕ ਗੱਜ ਦੀ ਸੇਵਾ ਹੈ। ਇੱਕ 2-2, 5-5 ਗੱਜ ਦੀ ਸੇਵਾ ਵੀ ਕਰਿਓ ਤੇ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਅਸੀਂ ਟਰਸਟ ਨੂੰ ਹਰ ਮਹੀਨੇ ਭੇਜਣੀ 100, 500, 1000, 10,000, 20,000, ਲੱਖ, ਜਿੰਨੀ ਗੁਰੂ ਨੇ ਤੁਹਾਨੂੰ ਸਮਰੱਥਾ ਦਿੱਤੀ ਹੈ ਕਿ ਇੰਨੀ ਸੇਵਾ ਅਸੀਂ ਟਰਸਟ ਨੂੰ ਮਹੀਨੇ ਬਾਅਦ ਭੇਜਣੀ ਹੈ। ਅਕਾਊਂਟ ਡਿਟੇਲਸ ਟੀਵੀ ਸਕਰੀਨ ਦੇ ਉੱਤੇ ਆਉਂਦੀਆਂ ਨੇ, ਸਕਰੀਨਸ਼ਾਟ ਲੈ ਕੇ ਸਾਡਾ ਫੋਨ, ਸਾਡਾ ਮੈਸੇਜ ਤੁਹਾਨੂੰ ਆਵੇ ਨਾ ਆਵੇ, ਪਰ ਪਿਆਰਿਓ ਆਪਣੀ ਜੋ ਇਹ ਰੂਟੀਨ ਜ਼ਰੂਰ ਭੁਗਤਾਇਓ। ਪਰਿਵਾਰਕ ਮੈਂਬਰ ਹੋਣ ਦਾ ਫਰਜ਼ ਜ਼ਰੂਰ ਨਿਭਾਉਣਾ ਹੈ। ਸਭ ਨੇ ਆਪਣਾ ਮਹੀਨੇ ਬਾਅਦ ਦਸਵੰਧ ਟਰਸਟ ਦੇ ਖਾਤੇ ਵਿੱਚ ਪਾਉਣਾ, ਤਾਂ ਜੋ ਇਹ 113 ਯੂਨਿਟ ਮੈਂ ਕਹਿੰਦਾ ਡਬਲ ਟ੍ਰਿਪਲ ਕੰਮ ਹੋ ਜੇ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਔਰ ਮੇਰੇ ਕਹਿਣ ਦੀ ਲੋੜ ਹੀ ਨਹੀਂ, ਅਸੀਂ ਤੁਹਾਡੀ ਮਾਇਆ ਕਿੱਥੇ ਵਰਤਦੇ ਆਂ, ਤੁਹਾਨੂੰ ਆਪੇ ਪਤਾ ਲੱਗ ਜਾਂਦਾ ਜਦੋਂ ਤੁਹਾਨੂੰ ਬਰਕਤਾਂ ਪੈਂਦੀਆਂ।
ਰੁਕੇ ਕੰਮ ਚੱਲਣ ਲੱਗ ਪੈਂਦੇ ਨਾ, ਆਪੇ ਪਤਾ ਲੱਗ ਜਾਂਦਾ ਸਾਡੀ ਜਿਹੜੀ ਮਾਇਆ ਸਹੀ ਟਿਕਾਣੇ ਗਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ। ਇਹ ਵਸੇ ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨ ਪੇ ਵੀ ਕਰ ਸਕਦੇ ਹੋ। 98 150 99 513 ਇੱਕੋ ਹੀ ਨੰਬਰ ਹੈ ਫੋਨ ਪੇ ਗੂਗਲ ਪੇ ਦਾ, ਦੂਜਾ ਕੋਈ ਨੰਬਰ ਨਹੀਂ। ਇਹ ਚੀਜ਼ ਦਾ ਸਭ ਨੇ ਧਿਆਨ ਰੱਖਣਾ ਹੈ। 98 150 99 513 ਇਹਦੇ ਉੱਤੇ ਸਾਨੂੰ ਗੂਗਲ ਪੇ, ਫੋਨ ਪੇ, ਪੇਟੀਐਮ ਵੀ ਆਪਣੀ ਸੇਵਾ ਤੁਸੀਂ ਕਰ ਸਕਦੇ। ਜੋ ਬਾਹਰੋਂ ਦੂਰੋਂ ਨੇੜਿਓਂ ਚੱਲ ਕੇ ਆਏ ਸਾਰੇ ਪਰਿਵਾਰਕ ਮੈਂਬਰਾਂ ਨੂੰ ਜੀ ਆਇਆਂ ਨੂੰ। ਜਿਹੜੀ ਭਾਵਨਾ ਕਰਕੇ ਆਏ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਸਾਰਿਆਂ ਦੀਆਂ ਝੋਲੀਆਂ ਭਰਨ। ਜਿਨ੍ਹਾਂ ਨੇ ਘਰਾਂ 'ਚ ਬਹਿ ਕੇ ਆਨੰਦ ਮਾਣਿਆ, ਸਤਿਗੁਰੂ ਤੁਹਾਡੇ ਤੇ ਵੀ ਆਪਣਾ ਬਖਸ਼ਿਸ਼ਾਂ ਭਰਿਆ ਹੱਥ ਰੱਖਣ। ਇੱਕ ਵਾਰੀ ਫਤਿਹ ਬੁਲਾ ਦਿਓ, ਉਸ ਤੋਂ ਬਾਅਦ ਆਪਾਂ ਸੰਤ ਜਨਾਂ ਮਿਲ ਹਰ ਜਸ ਗਾਇਓ ਪੌੜੀ ਲਾ ਕੇ ਸਮਾਪਤੀ ਕਰਾਂਗੇ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, 13 ਅਗਸਤ ਦਿਨ ਸ਼ਨੀਵਾਰ ਰਾਤ 10 ਵਜੇ ਤੋਂ ਅੰਮ੍ਰਿਤ ਵੇਲੇ 4 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਹਿਣ ਸਬਾਈ ਸਮਾਗਮ ਹੋ ਰਹੇ ਨੇ। ਜਿੰਨੇ ਵੀ ਪਰਿਵਾਰਕ ਮੈਂਬਰ ਆਪ ਜੀ ਰੋਜ਼ ਜੁੜਦੇ ਹੋ, ਮੇਰੀ ਸਾਰੀ ਸੰਗਤ ਦੇ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਸਾਰੇ ਰੁਝੇਵਿਆਂ ਨੂੰ ਛੱਡ ਕੇ ਆਪ ਜੀਆਂ ਨੇ 13 ਤਰੀਕ ਤਕਰੀਬਨ 7:30 8 ਵਜੇ ਦੇ ਕਰੀਬ ਪਹੁੰਚ ਜਾਣਾ। 8 ਵਜੇ ਲੰਗਰ ਪ੍ਰਸ਼ਾਦ ਜੋ ਪ੍ਰਾਰੰਭ ਹੋ ਜਾਏਗਾ, ਲੰਗਰ ਛਕ ਕੇ 9:45 ਵਜੇ ਤੱਕ ਸਾਰੀ ਸੰਗਤ ਨੇ ਜੋ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਸਜਣ ਦੀ ਕਿਰਪਾਲਤਾ ਕਰਨੀ। ਔਰ ਤੁਹਾਨੂੰ ਸਭ ਨੂੰ ਪਤਾ ਹੈ, ਜਦੋਂ ਰਹਿਣ ਸਬਾਈ ਸਮਾਗਮ ਦੇ ਵਿੱਚ ਤੁਸੀਂ ਹਾਜ਼ਰੀਆਂ ਭਰਦੇ ਹੋ, ਕਿਵੇਂ ਗੁਰੂ ਰਾਮਦਾਸ ਜੀ, ਬਾਬਾ ਦੀਪ ਸਿੰਘ ਜੀ ਆਪ ਪ੍ਰਤੱਖ ਹੋ ਕੇ ਵਰਤਦੇ ਨੇ ਤੇ ਇੱਕ ਇੱਕ ਦੀ ਝੋਲੀ ਭਰਦੇ ਨੇ। ਬੇਅੰਤ ਸੰਗਤਾਂ ਇਹੋ ਜਿਹੀਆਂ ਮੈਂ ਤੁਹਾਨੂੰ ਵਿਖਾ ਸਕਦਾ, ਜਿਹੜੀਆਂ ਤੁਹਾਨੂੰ ਕਹਿਣਗੀਆਂ ਕਿ ਅਸੀਂ ਰਹਿਣ ਸਬਾਈ 'ਚ ਆਏ, ਸਾਡਾ ਆਹ ਕਾਰਜ ਰਾਸ ਹੋ ਗਿਆ। ਇਸ ਕਰਕੇ ਮੇਰੀ ਬੇਨਤੀ ਹੈ, ਕੋਈ ਵੀ ਪਰਿਵਾਰਕ ਮੈਂਬਰ ਨਾਗਾ ਨਾ ਕਰਿਓ। 7:30 ਲਾਸਟ 9:45 ਤੱਕ ਪਹੁੰਚ ਕੇ ਲੰਗਰ ਪ੍ਰਸ਼ਾਦ ਛਕ ਕੇ ਫਿਰ 9:10 ਵਜੇ ਤੱਕ ਜੋ ਪਿਤਾ ਜੀ ਦੀ ਗੋਦ ਦੇ ਵਿੱਚ ਸਭ ਨੇ ਸੱਜਣ ਦੀ ਕਿਰਪਾਲਤਾ ਕਰਨੀ। ਵੈਸੇ ਸਾਰੀ ਸੰਗਤ ਨੂੰ ਪਤਾ ਹੈ, ਪਹਿਲੇ ਪ੍ਰੋਗਰਾਮ ਜੋ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਕੌਲਸਰ ਸਾਹਿਬ ਹੋਣਾ ਸੀ, ਪਰ ਮੌਸਮ ਅਚਾਨਕ ਤਬਦੀਲ ਹੋ ਜਾਂਦਾ, ਸਭ ਨੂੰ ਪਤਾ ਹੈ। ਤੇ ਇਸ ਕਰਕੇ ਇਹ ਪ੍ਰੋਗਰਾਮ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋ ਰਿਹਾ। ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸਥਾਨ ਹੈ ਸ਼ਹੀਦਾਂ ਸਾਹਿਬ, ਉੱਥੋਂ ਪੈਦਲ 5-7 ਮਿੰਟ ਦਾ ਇਹ ਰਸਤਾ ਹੈ। ਸ਼ਹਿਰ ਦੇ ਵਿੱਚ ਸਥਾਨ ਹੈ ਤੇ ਸੰਗਤ ਨੂੰ ਕਿਸੇ ਗੱਲ ਦੀ ਪਰੇਸ਼ਾਨੀ ਨਾ ਹੋਵੇ, ਇਸ ਕਰਕੇ ਇਸ ਸਮਾਗਮ ਦਾ ਜੋ ਅਸਥਾਨ ਚੇਂਜ ਕੀਤਾ ਗਿਆ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਨੂੰ ਫਿਰ ਬੇਨਤੀ, ਜੋ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਜੋ ਵੀ ਤੁਹਾਡੇ ਮਨ ਦੀ ਭਾਵਨਾ ਹੈ, ਮੈਂ ਲਿਖ ਕੇ ਦੇਣ ਨੂੰ ਤਿਆਰ। ਜਦੋਂ ਤੁਸੀਂ ਸ਼ਰਧਾ ਤੇ ਭਾਵਨਾ ਦੇ ਨਾਲ ਹਾਜ਼ਰੀ ਭਰੋਗੇ, ਸਭ ਦੀਆਂ ਝੋਲੀਆਂ ਬਾਬਾ ਦੀਪ ਸਿੰਘ ਜੀ ਨੇ ਭਰਨੀਆਂ ਨੇ। ਤੇ ਇਹ ਮੈਸੇਜ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ, ਤਾਂ ਜੋ ਸਾਰੇ ਪਰਿਵਾਰਕ ਮੈਂਬਰ ਇਸ ਚੀਜ਼ ਦਾ ਲਾਭ ਲੈ ਸਕਣ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, Facebook ਪੇਜ ਤੇ ਔਰ PTC ਸਿਮਰਨ ਤੇ ਲਾਈਵ ਵੀ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।